ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 23 ਮਾਰਚ ਹੈ ਤੇ ਦਿਨ ਵੀਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਉਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਭਰ ਦੇ ਸਾਰੇ ਸੂਬਿਆਂ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਉਹਨਾਂ ਤੋਂ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨੈਂਟਲ GN ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮਿੰਟੂ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੇ ਵਿੱਚ ਜੋ ਇਸ ਵੇਲੇ ਸਾਰਾ ਵਰਤਾਰਾ ਵਾਪਰ ਰਿਹਾ ਤੇ ਇਸੇ ਦਰਮਿਆਨ ਹਰ ਇੱਕ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਤੌਖਲੇ ਨੇ, ਕਿਉਂਕਿ ਪੁਲਿਸ ਨੇ ਫੜੋ ਫੜਾਈ ਬਹੁਤ ਕੀਤੀ ਸੀ। 250 ਬੰਦਾ ਤਾਂ ਔਨ ਰਿਕਾਰਡ ਹੈ ਜਿਹੜਾ ਫੜਿਆ, ਪਰ ਹੁਣ ਪੁਲਿਸ ਨੇ ਇਹ ਗੱਲ ਕਹੀ ਹੈ ਕਿ ਫੜੇ ਗਏ ਕਈ ਨੌਜਵਾਨਾਂ ਨੂੰ, ਵਿਅਕਤੀਆਂ ਨੂੰ ਅਸੀਂ ਛੱਡਣ ਜਾ ਰਹੇ ਹਾਂ। ਜੀ ਬਿਲਕੁਲ, ਅੱਜ ਇਹਨਾਂ ਨੇ ਪੀਸੀ ਕੀਤੀ ਹੈ IG ਡਾਕਟਰ ਸੁਖਚੈਨ ਸਿੰਘ ਗਿੱਲ। IG ਹੈਡਕੁਆਟਰ ਜਿਹੜੇ ਹੈ ਇਹਨਾਂ ਦੇ ਤਰਜਮਾਨ ਆ, ਜਿਹੜੇ ਕਿ ਅਕਸਰ ਤੁਸੀਂ ਦੇਖਿਆ ਹੋਣਾ ਡਰੱਗਸ ਦੇ ਮਾਮਲੇ ਦੇ ਵਿੱਚ ਜਾਂ ਹੋਰ ਕਈ ਮਾਮਲਿਆਂ ਦੇ ਵਿੱਚ ਉਹ ਪੀਸੀ ਕਰਦੇ ਨੇ ਜੀ। ਦਰਅਸਲ ਕੀ ਹੈ ਕਿ ਅੱਜ ਉਹਨਾਂ ਨੇ ਇੱਕ ਅਹਿਮ ਖੁਲਾਸਾ ਕੀਤਾ। ਵੈਸੇ ਉਸ ਤੋਂ ਪਹਿਲਾਂ ਹੀ ਮੀਡੀਆ 'ਚ ਉਹ ਗੱਲ ਜਿਹੜੀ ਆ ਉੱਡ ਚੁੱਕੀ ਸੀਗੀ ਕਿ ਅੰਮ੍ਰਿਤਪਾਲ ਸਿੰਘ ਦੀ ਲੋਕੇਸ਼ਨ ਜਿਹੜੀ ਟਰੇਸ ਕੀਤੀ ਗਈ ਆਖਰੀ ਵਾਰ, ਉਹ ਕੀਤੀ ਗਈ ਆ ਹਰਿਆਣੇ ਦੇ ਸ਼ਾਹਾਬਾਦ ਦੇ ਵਿੱਚ, ਜੀ, ਜਿਹੜਾ ਕਿ ਜਿੱਥੇ ਪਹਿਲਾਂ ਇਹਨਾਂ ਨੇ ਲਾਸਟ ਲੋਕੇਸ਼ਨ ਟਰੇਸ ਦਾ ਦਾਅਵਾ ਕੀਤਾ ਸੀ ਉਹਦੇ ਤੋਂ 186 ਕਿਲੋਮੀਟਰ ਦੂਰ ਹੈ ਜੀ। ਇਹਨਾਂ ਨੇ ਕਿਹਾ ਕਿ ਇੱਕ ਘਰ ਦੇ ਵਿੱਚ ਉਹ ਠਹਿਰੇ ਹੋਏ ਸਨ, ਨਾਲ ਪਪਲਪ੍ਰੀਤ ਸੀਗਾ ਤੇ ਇਸ ਤੋਂ ਬਾਅਦ ਇਹ ਦੋਵੇਂ ਜਿਹੜੇ ਹੈਗੇ ਸੀ ਪਪਲਪ੍ਰੀਤ ਸਿੰਘ ਤੇ ਅੰਮ੍ਰਿਤਪਾਲ, ਇਹ ਉੱਥੋਂ ਚਲੇ ਗਏ ਨੇ। ਉਕਤ ਔਰਤ ਜਿਸ ਦਾ ਨਾਮ ਬਲਜੀਤ ਕੌਰ ਹੈ ਜੀ, ਜਿਸ ਦਾ ਭਰਾ SDM ਦਾ ਰੀਡਰ ਹੈ ਜੀ, ਉਹ ਇਹਨਾਂ ਨੇ ਫੜ ਲਈ। ਉਸ ਬਾਬਤ ਜਦੋਂ ਇਹ ਖੁਲਾਸੇ ਕਰ ਰਹੇ ਸਨ, ਵੈਸੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਾਡੇ ਇੱਥੇ ਮੀਡੀਆ ਦੇ ਵਿੱਚ ਉਹ ਖਬਰ ਜਿਹੜੀ ਹੈ ਉਹ ਲਗਭਗ 2-3 ਘੰਟੇ ਪਹਿਲਾਂ ਆ ਗਈ ਸੀ, ਨਸ਼ਰ ਹੋ ਚੁੱਕੀ ਸੀਗੀ। ਤਾਂ ਇਹ ਤੇ ਯਕੀਨਨ ਸੀਗਾ ਕਿ ਅਸਲ ਦੇ ਵਿੱਚ ਇਸੇ ਅਹਿਮ ਇਨਕਸ਼ਾਫ ਤੇ ਹੀ ਗੱਲ ਕੀਤੀ ਜਾਏਗੀ। ਪਰ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਕੁਝ ਮਾਮਲਿਆਂ ਦੇ ਵਿੱਚ ਨੁਕਤਾਚੀਨੀ ਹੋਵੇ, ਫਿਰ ਸਰਕਾਰ ਦਾ ਪੱਖ ਪੁਲਿਸ ਰੱਖਦੀ ਹੈ, ਪੇਸ਼ ਕਰਦੀ ਆ। ਕਿਉਂਕਿ ਇੱਥੇ ਹੁਣ ਤੁਸੀਂ ਦੇਖੋ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ, ਉਹਨਾਂ ਨੇ ਵੀ ਇਕੱਤਰਤਾ ਸੱਦ ਲਈ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਵੀ ਹਾਂ ਦਾ ਨਾਅਰਾ ਮਾਰਿਆ। ਚਲੋ ਸਾਡੇ ਵਰਗੇ ਵੀ ਜਿਹੜੇ ਤੁੱਛ ਇਨਸਾਨ ਨੇ ਉਹ ਵੀ ਕਹਿ ਰਹੇ ਆ ਕਿ ਬਈ ਆਟੇ ਨਾਲ ਘੁਣ ਨੂੰ ਨਾ ਪੀਸੋ, ਇਹ ਬਹੁਤ ਮਾੜੀ ਗੱਲ ਹੈ। ਕਿਉਂਕਿ ਇਹਨਾਂ ਚੀਜ਼ਾਂ ਦਾ ਨਤੀਜਾ ਜਿਹੜਾ ਅੱਜ ਨਹੀਂ ਕੱਲ ਨੂੰ ਥੋੜਾ ਔਖਾ ਤੁਹਾਡੇ ਸਾਹਮਣੇ ਆਏਗਾ। ਤਾਂ ਉਹ ਜਿਹੜੀ ਸੀਗੀ ਨਜਾਇਜ਼ ਬੰਦਿਆਂ ਦੀ ਫੜੋ ਫੜਾਈ, ਉਹ ਨਜਾਇਜ਼ ਬੰਦਿਆਂ ਦੀ ਫੜੋ ਫੜਾਈ ਜਿਹੜੀ ਸੀਗੀ ਉਹਦੇ ਤੇ ਇਹਨਾਂ ਨੇ ਪ੍ਰਤੀਕਰਮ ਦਿੱਤਾ ਹੈ ਕਿ ਵੇਖੋ ਠੀਕ ਹੈ ਕਿ ਅਸੀਂ ਬੰਦੇ ਫੜੇ ਨੇ ਜੀ, 200 ਤੋਂ ਵਧੇਰੇ ਬੰਦੇ ਫੜੇ ਆ, ਪਰ ਉਹਨਾਂ ਦੇ ਵਿੱਚ ਹੁਣ ਗ੍ਰਿਫਤਾਰੀ ਜਿਹੜੀ ਪਾਈ ਆ ਉਹ ਅਸੀਂ 30 ਕੁ ਬੰਦਿਆਂ ਦੀ ਪਾਈ ਆ। ਬਾਕੀ ਅਸੀਂ ਜਿਹੜੇ ਨੇ ਵਕਤੀ ਤੌਰ ਤੇ ਹਿਰਾਸਤ ਦੇ ਵਿੱਚ ਲਏ ਨੇ, ਪੁੱਛਗਿੱਛ ਉਹਨਾਂ ਤੋਂ ਕਰਨ ਉਪਰੰਤ ਉਹਨਾਂ ਨੂੰ ਛੱਡ ਦਿੱਤਾ ਜਾਏਗਾ। ਸੋ ਇਹਨਾਂ ਨੇ ਇਹ ਸਾਫ਼ ਕਰ ਦਿੱਤਾ, ਇਹਨਾਂ ਨੇ ਇਸ ਗੱਲ ਦਾ ਸਪਸ਼ਟ ਕਰ ਦਿੱਤਾ ਹੈ, ਨਿਸਤਾਰਾ ਕਰ ਦਿੱਤਾ ਹੈ ਕਿ ਭਾਈ ਬਹੁਤ ਸਾਰੇ ਜਿਹੜੇ ਬੰਦੇ ਫੜੇ ਨੇ, ਜਿਵੇਂ ਇਹਨਾਂ ਨੇ ਕਿਹਾ ਇੱਕ ਸ਼ਬਦ ਇਸਤੇਮਾਲ ਕੀਤਾ ਕਿ ਜਿਹੜੇ ਜਰਨਲ ਫੋਲੋਅਰ ਨੇ ਜਾਂ ਮਤਲਬ ਕਿ ਹੋਰ ਜਿਵੇਂ ਕੋਈ ਕੰਟੈਂਟ ਕਿਸੇ ਦਾ ਸ਼ੇਅਰ ਕਰ ਦਿੰਦਾ। ਮੈਂ ਜਿਵੇਂ ਤੁਹਾਨੂੰ ਪਹਿਲੇ ਦਿਨ ਹੀ ਦੱਸ ਦਿੱਤਾ ਸੀਗਾ ਕਿ ਫੜੋ ਫੜਾਈ ਇਸ ਪੱਧਰ ਦੀ ਵੀ ਹੋ ਰਹੀ ਆ। ਜਿਹੜੀ ਗੱਲ ਸਾਡੀ ਗਰਾਊਂਡ ਤੋਂ ਸੀ ਉਹ ਸਹੀ ਸੀਗੀ। ਤਾਂ ਉਹ ਇਸ ਤਰ੍ਹਾਂ ਮਤਲਬ ਕਿ ਜਿਹੜੇ ਆਮ ਨਾਲ ਰਹਿਣ ਵਾਲੇ ਨੇ ਜਾਂ ਫੋਲੋਅਰ ਨੇ,
ਉਹਨਾਂ ਨੂੰ ਸਿਰਫ ਮੁੱਢਲੀ ਤਫਤੀਸ਼ ਦੇ ਵਿੱਚ ਸ਼ਾਮਲ ਕੀਤਾ ਜਾਏਗਾ, ਪੁੱਛਗਿੱਛ ਕਰਨ ਉਪਰੰਤ ਉਹ ਕਹਿੰਦੇ ਕਿ ਉਹਨਾਂ ਨੂੰ ਵਾਰਨ ਕਰਕੇ ਛੱਡ ਦਿੱਤਾ ਜਾਏਗਾ। ਤਾਂ ਇੱਕ ਤਰ੍ਹਾਂ ਨਾਲ ਜਿਹੜੇ ਲੋਕ ਬੋਲ ਰਹੇ ਸਨ, ਜੋ ਵੀ ਬੋਲ ਰਹੇ ਸਨ ਕਿ ਦੇਖੋ ਠੀਕ ਹੈ ਅਮਰਤਪਾਲ ਸਿੰਘ ਦੀ ਕੋਈ ਸਪੋਰਟ ਨਹੀਂ ਕਰਦਾ ਹੋ ਸਕਦਾ, ਪਰ ਘੱਟੋ ਘੱਟ ਨਿਰਦੋਸ਼ ਬੇਦੋਸ਼ੀ ਦੀ ਸਪੋਰਟ ਤੇ ਕਰਨੀ ਚਾਹੀਦੀ ਹੈ ਨਾ, ਤਾਂ ਕਿ ਕੱਲ ਨੂੰ ਕੋਈ ਕੁਰਾਹੇ ਨਾ ਪੈ ਜਾਵੇ। ਕਿਸੇ ਜ਼ਬਰ ਕਿਸੇ ਜ਼ੁਲਮ ਦਾ ਝੰਬਿਆ ਇਨਸਾਨ ਜਿਹੜਾ ਉਹ ਕਹਿੰਦੇ ਹੁੰਦੇ ਹਰਖ ਦਾ ਮਾਰਿਆ ਬੰਦਾ ਨਰਕ ਨੂੰ ਜਾਂਦਾ ਹੈ। ਤਾਂ ਐਸੀ ਸਿਚੁਏਸ਼ਨ ਜਿਹੜੀ ਆ ਉਹ ਨਾ ਉਤਪੰਨ ਹੋਵੇ। ਸੋ ਇਸ ਕਰਕੇ ਇਹਨਾਂ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਆ ਕਿ ਅਸੀਂ ਕਿਸੇ ਵੀ ਇਨੋਸੈਂਟ ਬੰਦੇ ਨੂੰ ਕਿਸੇ ਕੇਸ ਦੇ ਵਿੱਚ ਗ੍ਰਿਫਤਾਰ ਨਹੀਂ ਕਰਾਂਗੇ। ਹਾਲਾਂਕਿ ਪਹਿਲਾਂ ਇਹਨਾਂ ਨੇ ਗ੍ਰਿਫਤਾਰ ਸ਼ਬਦ ਹੀ ਇਸਤੇਮਾਲ ਕੀਤਾ ਸੀਗਾ ਕਿ ਡੇਲੀ ਰਿਪੋਰਟ ਦੇ ਵਿੱਚ ਆਖਿਆ ਅੱਜ ਇੰਨੇ ਫੜ ਲਏ ਨੇ, ਅੱਜ ਇੰਨੇ ਫੜ ਲਏ ਨੇ, ਪਰ ਅੱਜ ਇਹਨਾਂ ਨੇ ਪਹਿਲੀ ਵਾਰੀ ਕਿਹਾ ਕਿ ਅਸੀਂ ਉਹ ਬੰਦੇ ਛੱਡਣ ਜਾ ਰਹੇ ਹਾਂ। ਜੀ ਜੀ, ਮਤਲਬ ਕਿ ਚੇਤਾਵਨੀ ਦੇਵਾਂਗੇ, ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਰਿਹਾ ਕਰ ਦੇਵਾਂਗੇ, ਤੇ ਇਹ ਖੈਰ ਚੰਗੀ ਗੱਲ ਆ। ਉਧਰੋਂ ਡਿਬਰੂਗੜ੍ਹ ਦੇ ਵਿੱਚੋਂ ਕੇਂਦਰੀ ਜੇਲ੍ਹ ਦੇ ਜਿਹੜੇ ਇੱਕ ਅਧਿਕਾਰੀ ਨੇ ਉਹਨਾਂ ਨੇ ਦੱਸਿਆ ਕਿ ਦੇਖੋ ਅਸੀਂ ਜੇਲ੍ਹ ਦੇ ਵਿੱਚ ਜਿਹੜੇ ਇਹ ਅਮਰਤਪਾਲ ਸਿੰਘ ਦੇ ਚਾਚਾ ਜਾਂ ਕੁਝ ਹੋਰ ਸਾਥੀ ਨੇ ਉਹਨਾਂ ਨੂੰ ਰੱਖਿਆ ਗਿਆ, ਅਸੀਂ ਵੱਖ-ਵੱਖ ਸੈੱਲਾਂ 'ਚ ਰੱਖਿਆ, ਪਰ ਉਹਨਾਂ ਨੂੰ ਅਸੀਂ ਮਤਲਬ ਕਿ ਰੋਜ਼ਾਨਾ ਚੈੱਕ ਕਰ ਰਹੇ ਹਾਂ ਮੈਡੀਕਲੀ, ਫਿਰ ਇਸ ਤੋਂ ਇਲਾਵਾ ਬਿਸਤਰੇ, ਗੱਦੇ, ਟੈਲੀਵਿਜ਼ਨ ਸੈੱਟ ਅਸੀਂ ਦੇ ਦਿੱਤੇ ਨੇ, ਹੈ ਕੱਲੇ-ਕੱਲੇ ਨੇ ਜੀ। ਇਹ ਉਥੋਂ ਜਿਹੜੀ ਗੱਲ ਨਿਕਲ ਕੇ ਆ ਰਹੀ ਆ। ਤਾਂ ਖੈਰ ਜੇ ਆਪਾਂ ਹੋਰ ਇਸ ਮਾਮਲੇ ਦੇ ਵਿੱਚ ਦੇਖੀਏ ਤਾਂ ਅੱਜ ਦੀ ਸਭ ਤੋਂ ਅਹਿਮ ਖਬਰ ਜਿਹੜੀ ਸੀ ਉਹ ਲੋਕੇਸ਼ਨ ਵਾਲੀ ਸੀ, ਜਿਵੇਂ ਮੈਂ ਤੁਹਾਨੂੰ ਦੱਸਿਆ। ਇਹ ਤੋਂ ਇਲਾਵਾ ਅਮਰਤਪਾਲ ਸਿੰਘ ਦਾ ਕੋਈ ਗਨਮੈਨ ਸੀ ਤਜਿੰਦਰ ਸਿੰਘ ਗਿੱਲ ਉਰਫ ਗੋਰਖਾ ਬਾਬਾ, ਇਹਨੂੰ ਖੰਨਾ ਪੁਲਿਸ ਨੇ ਅਰੈਸਟ ਕੀਤਾ। ਇਹਦੀ ਅਰੈਸਟ ਇਹਨਾਂ ਨੇ ਆਫੀਸ਼ੀਅਲੀ ਦੱਸ ਦਿੱਤੀ ਹੈ ਕਿ ਇਹਨੂੰ ਅਰੈਸਟ ਕਰ ਲਿਆ ਗਿਆ। ਤਰਨਤਾਰਨ ਤੇ ਫਿਰੋਜ਼ਪੁਰ ਜ਼ਿਲ੍ਹੇ ਨੂੰ ਛੱਡ ਕੇ ਬਾਕੀ ਜਿਹੜੇ 2 ਜ਼ਿਲ੍ਹੇ ਸਨ, ਜਿੱਦਾਂ 4 ਜ਼ਿਲ੍ਹੇ ਰਹਿ ਗਏ ਸਨ, ਮੋਗਾ ਅਤੇ ਮੋਹਾਲੀ ਦਾ ਕੁਝ ਏਰੀਆ ਸੀਗਾ, ਅੱਜ ਉਹਨਾਂ ਦੇ ਵਿੱਚ ਵੀ ਇੰਟਰਨੈਟ ਜਿਹੜਾ ਚਾਲੂ ਹੋ ਗਿਆ ਜੀ। ਪਰੰਤੂ ਤਰਨਤਾਰਨ ਅਤੇ ਫਿਰੋਜ਼ਪੁਰ ਇਹ 2 ਜ਼ਿਲ੍ਹੇ ਰਹਿ ਗਏ ਨੇ ਜਿਨ੍ਹਾਂ ਦੇ ਵਿੱਚ ਇੰਟਰਨੈਟ ਹਾਲੇ ਤੱਕ ਚਾਲੂ ਨਹੀਂ ਕੀਤਾ ਗਿਆ। ਸੋ ਇਹ ਸਾਰਾ ਕੁਛ ਆ, ਇਹ ਸਾਰੇ ਕੁਛ ਦੀ ਸੂਰਤ ਹਾਲ ਆ। ਪਰ ਇਸ ਦਰਮਿਆਨ ਹੁਣੇ ਮੈਂ ਪੂਰੀਆਂ 2 ਆਡੀਓ ਤੇ ਨਹੀਂ ਸੁਣ ਸਕਿਆ, ਪਰ ਇੱਕ ਸੁਣੀ ਆ, ਉਹ ਕਥਿਤ ਆਡੀਓ ਜਿਹੜੀ ਹੈ ਉਹ ਅਮਰਤਪਾਲ ਸਿੰਘ ਦੇ ਚਾਚਾ ਜੀ ਦੀ ਵਾਇਰਲ ਹੋਈ ਹੈ, ਜਿਹਦੇ ਵਿੱਚ ਉਹ ਗੁਰਮੇਲ ਸਿੰਘ ਨਾਂ ਦੇ ਕਿਸੇ ਆਪਣੇ ਸਾਥੀ ਨੂੰ ਕਹਿ ਰਹੇ ਨੇ ਕਿ ਤੂੰ ਕਿੱਥੇ ਆ, ਤੇਰਾ ਰਾਬਤਾ ਹੋਇਆ ਭਾਈ ਸਾਹਿਬ ਨਾਲ ਕਿ ਨਹੀਂ, ਤੇ ਨਾਲ ਉਹ ਕਹਿ ਰਹੇ ਨੇ ਕਿ ਆਪਣੇ ਵਿੱਚ ਇਉਂ ਲੱਗਦਾ ਕਿ ਬਹੁਤ ਸਾਰੇ ਬੰਦੇ ਜਿਹੜੇ ਨੇ ਉਹ ਰਲੇ ਹੋਏ ਨੇ ਸਰਕਾਰ ਦੇ ਨਾਲ। ਠੀਕ ਹੈ, ਮਤਲਬ ਕਿ ਤੁਸੀਂ ਸਮਝ ਸਕਦੇ ਹੋ ਨਾ ਕਿ ਜਿਸ ਤਰੀਕੇ ਦੇ ਨਾਲ ਉਹ ਗੱਲ ਕਰ ਰਹੇ ਨੇ 2 ਬੰਦੇ ਸ਼ਖਸ, ਕਿ ਆਪਣੇ ਨਾਲ ਇਉਂ ਲੱਗਦਾ ਕਿ ਬੰਦੇ ਬਹੁਤ ਜ਼ਿਆਦਾ ਜਿਹੜੇ ਏਜੰਸੀਆਂ ਦੇ ਹੈਗੇ ਨੇ ਤੇ ਉਹ ਕਿਸੇ ਸਮੇਂ ਵੀ ਗ੍ਰਿਫਤਾਰ ਭਾਈ ਸਾਹਿਬ ਨੂੰ ਕਰਵਾ ਸਕਦੇ ਆ। ਉਹ ਨਾਲ ਕਹਿ ਰਹੇ ਆ ਕਿ ਬੇਇੱਜ਼ਤੀ ਬੜੀ ਹੋਏਗੀ ਆਪਣੀ ਜੇ ਪੁਲਿਸ ਗ੍ਰਿਫਤਾਰ ਕਰ ਲੈਂਦੀ ਆ ਤੇ ਕੁਝ ਹੋਰ ਨਾ ਹੋਵੇ। ਸੋ ਭਾਈ ਸਾਹਿਬ ਨੂੰ ਸੁਨੇਹਾ ਲਾਓ ਕਿ ਜਿੱਥੇ ਵੀ ਹੈਗੇ ਤਾਂ ਗ੍ਰਿਫਤਾਰੀ ਦੇ ਦੇਣਾ, ਆਪਾਂ ਨੂੰ ਗ੍ਰਿਫਤਾਰੀ ਦੇ ਦੇਣੀ ਚਾਹੀਦੀ ਹੈ। ਮਤਲਬ ਇਹ ਸਾਫ਼ ਹੈ, ਸਪਸ਼ਟ ਆ ਕਿ ਜੇ ਉਸ ਆਡੀਓ ਨੂੰ ਮੰਨ ਲਈਏ, ਅੱਜ ਵਾਲੀ ਲੋਕੇਸ਼ਨ ਟ੍ਰੇਸ ਨੂੰ ਮੰਨ ਲਈਏ, ਉਹ ਜਿਹੜੀਆਂ ਫੁਟੇਜ ਆਈਆਂ ਤਾਂ ਫਿਰ ਕੜੀਆਂ ਜੁੜਦੀਆਂ ਨੇ। ਉਹਦਾ ਸਿੱਟਾ ਤੁਸੀਂ ਆਪ ਕੱਢ ਲਓ, ਮੈਂ ਨਹੀਂ ਤੁਹਾਡੇ ਤੇ ਥੋਪਦਾ ਕੋਈ। ਜੇ ਉਸ ਆਡੀਓ ਨੂੰ ਦੇਖੋਗੇ, ਆਵਾਜ਼ ਤਾਂ ਦੇਖੋ, ਮੈਂ ਇੰਟਰਵਿਊ ਸੁਣੀ ਸੀ ਗੌਰ ਨਾਲ, ਜਿਹੜੀ ਉਹਨਾਂ ਨੇ ਆਖਰੀ ਇੰਟਰਵਿਊ ਦਿੱਤੀ ਸੀ ਹਰਜੀਤ ਸਿੰਘ ਹੋਰਾਂ ਨੇ, ਆਵਾਜ਼ ਉਹੀ ਹੈ ਪਰ ਅਸੀਂ ਤਸਦੀਕ ਨਹੀਂ ਕਰ ਸਕਦੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਗੱਲਾਂ ਨਿਕਲ ਕੇ ਆ ਰਹੀਆਂ, ਜਿਹੜੀ ਅੱਜ ਇਹਨਾਂ ਨੇ ਸੀਸੀਟੀਵੀ ਰਿਲੀਜ਼ ਕੀਤੀ ਆ, ਉਹਦੇ ਚ ਕੀ ਹੈ ਕਿ 12:18 ਦੀ ਉਹ ਸੀਸੀਟੀਵੀ ਆ ਸ਼ਾਹਬਾਦ ਦੀ, ਉਹਦੇ ਵਿੱਚ ਜੀਨ ਪਾਈ ਹੋਈ ਆ ਅਮਰਤਪਾਲ ਸਿੰਘ ਬਾਰੇ ਕਿਹਾ ਜਾ ਰਿਹਾ ਕਿ ਚਾਲ ਤੋਂ ਅਮਰਤਪਾਲ ਸਿੰਘ ਲੱਗ ਰਿਹਾ। ਕਿਉਂ? ਕਿਉਂਕਿ ਉੱਤੇ ਛਤਰੀ ਲੈ ਰੱਖੀ ਆ। ਤੁਹਾਨੂੰ ਪਤਾ ਮਾਰਚ ਦੇ ਵਿੱਚ 12 ਵਜੇ ਕੋਈ ਛਤਰੀ ਨਹੀਂ ਲੈਂਦਾ, ਉਹ ਵੀ ਉਸ ਟਾਈਮ ਜਦੋਂ ਇੱਥੇ ਹੁਣ ਮੌਸਮ ਬੜਾ ਠੰਡਾ ਹੋ ਗਿਆ ਜੀ। ਆ 2-3 ਦਿਨ ਪਿੱਛੇ ਜਿਹੜੀ ਗੱਲ ਤੁਸੀਂ ਕਹਿ ਰਹੇ ਸੀਗੇ ਨਾ, ਕੁਝ ਲੋਕ ਸੁਣੀ ਹੋਣੀ ਆ ਤੁਸੀਂ ਕਿ ਬਈ ਇੰਨੀ ਗਰਮੀ ਦੇ ਵਿੱਚ ਜੈਕਟ ਕਿੰਨੇ ਪਾਈ ਆ। ਹਜ਼ੂਰ ਪਰਸੋਂ ਮੈਂ ਵੀ ਜੈਕਟ ਪਾ ਕੇ ਨਿਕਲਿਆ, ਇੰਨੀ ਜ਼ਿਆਦਾ ਠੰਡ ਸੀ ਇੱਥੇ, ਇੰਨੀ ਜ਼ਿਆਦਾ ਠੰਡ ਸੀ ਕਿਉਂਕਿ ਗੜੇ ਬਹੁਤ ਪਏ ਸੀਗੇ ਇਹਨਾਂ ਦਿਨਾਂ ਦੇ ਵਿੱਚ, ਤਾਂ ਮੌਸਮ ਠੰਡਾ ਸੀਗਾ। ਤਾਂ ਉਹ ਛਤਰੀ ਜਿਹੜੀ ਉਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਬਣ ਗਈ। ਹਾਲਾਂਕਿ ਇਹਨਾਂ ਨੇ ਚਾਲ ਤੋਂ ਇਹ ਕਿਹਾ ਕਿ ਸਾਨੂੰ ਅਮਰਤਪਾਲ ਸਿੰਘ ਲੱਗ ਰਹੇ ਆ, ਤੇ ਜਿਹੜੇ ਅੱਗੇ ਜਾ ਰਹੇ ਆ ਅਪਲਪ੍ਰੀਤ ਸਿੰਘ ਉਹ ਹੋ ਸਕਦੇ, ਕਿਉਂਕਿ ਉਹਨਾਂ ਵੀ ਸਿਰ ਤੇ ਸਾਫਾ ਸੁੱਟ ਰੱਖਿਆ। ਤਾਂ ਇਹ ਸਾਰਾ ਕੁਝ ਜਿਹੜਾ ਹੈ ਇਹ ਅੱਜ ਦੀ ਤਾਰੀਖ ਦੇ ਵਿੱਚ ਕਹਿ ਲਓ ਕਿ ਇਹਨਾਂ ਨੇ ਬਿਆਨਿਆ, ਤੇ ਉਹ ਸਾਰਾ ਕੁਝ ਜਿਹੜਾ ਉਹ ਤੁਹਾਡੇ ਸਾਹਮਣੇ ਆ। ਤੇ ਕਹਿਣ ਦਾ ਮਤਲਬ ਇਹੋ ਆ ਕਿ ਮੋਸਟ ਪ੍ਰੋਬਬਲੀ ਜੇ ਆਪਾਂ ਦੇਖੀਏ ਤਾਂ ਇਸ ਟਾਈਮ ਅਮਰਤਪਾਲ ਸਿੰਘ
ਅਰੈਸਟ ਨਹੀਂ ਹੈ। ਸੰਭਾਵਨਾ ਇਸ ਗੱਲ ਦੀ ਹੈ ਕਿਉਂਕਿ ਬਹੁਤ ਦਿਨ ਹੋ ਗਏ ਆ, ਜੀ ਜਿਵੇਂ ਆਡੀਓ, ਜਿਵੇਂ ਸਾਰਾ ਕੁਝ ਨਿਕਲ ਕੇ ਆ ਰਿਹਾ, ਇਸ ਤੋਂ ਤੇ ਹੁਣ ਤੱਕ ਇਹੀ ਲੱਗਦਾ ਕਿਉਂਕਿ ਜਿਹੜੀ ਔਰਤ ਦੇ ਕੋਲ ਇਹ ਰਹੇ ਨੇ, ਉਸ ਔਰਤ ਨੇ ਕਿਹਾ ਕਿ ਉਹਨਾਂ ਨੇ ਫੋਨ ਕੀਤੇ ਨੇ ਮੇਰੇ ਫੋਨ ਤੋਂ, ਜਿਸ ਘਰ 'ਚ ਰਹੇ ਨੇ, ਘਰ ਇਹਨਾਂ ਨੇ ਟ੍ਰੇਸ ਕੀਤਾ, ਸਾਰਾ ਕੁਝ ਦੱਸਿਆ ਤੇ ਉਹਨੇ ਕਿਹਾ ਕਿ ਉਸ ਤੋਂ ਬਾਅਦ ਉਹ ਚਲੇ ਗਏ ਨੇ। ਹਾਲਾਂਕਿ ਇਹ ਦਾਅਵਾ ਕੀਤਾ ਗਿਆ ਕਿ ਮੀਡੀਆ ਵੱਲੋਂ, ਪੁਲਿਸ ਵੱਲੋਂ ਨਹੀਂ ਕਿਹਾ ਗਿਆ ਕਿ ਬਈ ਉੱਤਰਾਖੰਡ ਦੇ ਜਾਣ ਦੀ ਗੱਲ ਕਰ ਰਹੇ ਸਨ, ਪਰ ਇਹ ਤੁਹਾਨੂੰ ਪਤਾ ਕੋਈ ਪੁਖਤਾ ਗੱਲ ਨਹੀਂ ਹੁੰਦੀ। ਪਰ ਹੁਣੇ ਰੀਸੈਂਟਲੀ ਖਬਰ ਇਹ ਆ ਰਹੀ ਹੈ ਕਿ ਦਿੱਲੀ ਤੋਂ ਇੱਕ ਗ੍ਰਿਫਤਾਰੀ ਹੋਈ ਹੈ ਕਿਸੇ ਸ਼ਖਸ ਦੀ ਜੋ ਪੇਸ਼ੇਵਰ ਹੈ, ਤਾਂ ਹੁਣ ਉਹ ਜਦੋਂ ਤੱਕ ਡਿਟੇਲ ਨਹੀਂ ਆਏਗੀ ਇੰਤਜ਼ਾਰ ਕਰਾਂਗੇ ਆਪਾਂ। ਪਰ ਜਿੰਨੀਆਂ ਹੁਣ ਤੱਕ ਇਹ ਕੜੀਆਂ ਜੁੜੀਆਂ ਤਾਂ ਉਹਨਾਂ ਕੜੀਆਂ ਦਾ ਦਾਅਵਾ ਤੇ ਇਹੋ ਲੱਗਦਾ ਕਿ ਅਮਰਤਪਾਲ ਸਿੰਘ ਹਾਲ ਦੀ ਘੜੀ ਹਿਰਾਸਤ ਦੇ ਵਿੱਚ ਨਹੀਂ ਹੈ, ਪਰ ਦੂਸਰੀ ਥਿਊਰੀ ਹਾਲੇ ਵੀ ਕਮਜ਼ੋਰ ਜ਼ਰੂਰ ਪਈ ਹੈ, ਪਰ ਉਹ ਜਿਉਂ ਦੀ ਤਿਉਂ ਹੈਗੀ ਹੈ ਕਿ ਕੀ ਅਮਰਤਪਾਲ ਸਿੰਘ ਹਿਰਾਸਤ ਦੇ ਵਿੱਚ ਹੈ ਜਾਂ ਫਰਾਰ। ਤਾਂ ਉਹਦੇ 'ਚ ਇੱਕ ਇਹ ਵੀ ਐਂਗਲ ਹੈ ਕਿ ਨਹੀਂ ਉਹ ਹਿਰਾਸਤ ਦੇ ਵਿੱਚ। ਜੀ, ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਕੋਟਕਪੂਰਾ ਗੋਲੀकांड ਦੀ। ਇਸ ਮਾਮਲੇ ਦੇ ਵਿੱਚ ਬਾਦਲਾਂ ਨੂੰ ਕੋਰਟ ਦੇ ਵਿੱਚ ਖੜਨਾ ਹੀ ਪਿਆ ਫਿਰ ਅਖੀਰ। ਦੇਖੋ ਕੋਰਟ ਦੇ ਵਿੱਚ ਤਾਂ ਵੱਡਿਆਂ ਨੂੰ ਖੜਨਾ ਪਏਗਾ। ਜੇ ਰਾਹੁਲ ਗਾਂਧੀ ਨੂੰ ਖੜਨਾ ਪਿਆ, 2 ਸਾਲ ਦੀ ਕੈਦ ਬੋਲ ਗਈ। ਇਹ ਵੀ ਦੇਖੋ ਨਾ ਤੁਸੀਂ, ਰਾਹੁਲ ਗਾਂਧੀ ਨੂੰ 2 ਸਾਲ ਦੀ ਕੈਦ ਬੋਲ ਗਈ ਜੀ। ਤੇ ਗੱਲ ਇਹ ਹੈ ਕਿ ਕੋਰਟ ਦੇ ਵਿੱਚ ਤਾਂ ਖਲੋਣਾ ਹੀ ਪਵੇਗਾ। ਤੁਸੀਂ ਪੋਲੀਟੀਸ਼ੀਅਨ ਹੋ ਤਾਂ ਇੱਕ ਦਿਨ ਤਾਂ ਤੁਹਾਨੂੰ ਉੱਥੇ ਛਾਣਾ ਹੀ ਪਏਗਾ, ਕਿਉਂਕਿ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਬੰਦਾ ਫਸ ਹੀ ਜਾਂਦਾ ਹੈ। ਤਾਂ ਖੈਰ ਇਸ ਮਾਮਲੇ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਸਾਰਾ ਕੁਝ ਜਿਹੜਾ ਹੁਣ ਰਿਕਾਰਡ ਹੀ ਪਿਆ, ਉਹਦੇ 'ਚ ਕੁਝ ਵੀ ਨਵਾਂ ਨਹੀਂ ਹੈ। ਨਵਾਂ ਸਿਰਫ ਇਹੋ ਆ ਕਿ ਦੋਨੇ ਬਾਦਲ ਪਿਓ ਪੁੱਤ ਜਾ ਕੇ ਮੁਚਲਕਾ ਭਰਦੇ ਨੇ 5-5 ਲੱਖ ਰੁਪਏ ਦਾ ਬੇਲ ਬੌਂਡ ਜਿਹਨੂੰ ਆਪਾਂ ਕਹਿੰਦੇ ਆ, ਤੇ ਉਹ ਬੇਲ ਬੌਂਡ ਭਰਨ ਉਪਰੰਤ ਘਰਾਂ ਨੂੰ ਰਵਾਨਾ ਹੋ ਜਾਂਦੇ ਨੇ। ਦੈਟਸ ਇਟ। ਤੇ ਸੁਖਬੀਰ ਸਿੰਘ ਬਾਦਲ ਫਿਰ ਦਾਅਵਾ ਕਰਦੇ ਨੇ ਕਿ ਇਹ ਸਾਰਾ ਕੁਝ ਜਿਹੜਾ ਕੀਤਾ ਜਾ ਰਿਹਾ ਹੈ, ਇਹ ਸਿਰਫ ਤੇ ਸਿਰਫ ਸਿਆਸਤ ਤੋਂ ਪ੍ਰੇਰਿਤ ਹੈ, ਸਿਆਸਤ ਤੋਂ ਵੱਧ ਕੇ ਕੁਝ ਨਹੀਂ ਹੈ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਇੰਨੇ ਜ਼ਿਆਦਾ ਵਿਰੁੱਧ ਹੋ ਚੁੱਕੇ ਨੇ ਕਿ ਪ੍ਰਵੀਨ ਜੀ ਉਹਨਾਂ ਕੋਲ ਤੁਰਿਆ ਨਹੀਂ ਜਾਂਦਾ, ਉਹ ਉਹਨਾਂ ਨੂੰ ਵੀਲ ਚੇਅਰ ਤੇ ਉਤਾਰਿਆ ਗਿਆ ਸੀਗਾ ਤੇ ਫੜ ਕੇ ਹੀ ਕੋਰਟ 'ਚ ਖੜਿਆ ਗਿਆ। ਪਰ ਦੇਖੋ 95 ਸਾਲ ਦੇ ਬਜ਼ੁਰਗ ਨੂੰ ਕਾਨੂੰਨ ਕਟਹਿਰੇ 'ਚ ਖੜਾ ਕਰ ਦੇਵੇ ਜਿਹੜਾ 5 ਵਾਰ ਦਾ ਚੀਫ ਮਿਨਿਸਟਰ ਹੈ, ਕੁਛ ਨਾ ਕੁਛ ਤੇ ਹੈ ਜੀ। ਇਹ ਨਹੀਂ ਹੈ ਕਿ ਸਭ ਕੁਛ ਇੱਥੇ ਅੰਨੀ ਮੱਚੀ ਪਈ ਹੈ, ਕਿਤੇ ਨਾ ਕਿਤੇ ਸਮਾਂ ਜਿਹੜਾ ਉਹ ਆ ਜਾਂਦਾ ਹੈ। ਤਾਂ ਖੈਰ ਦੇਖੋ ਇਸ ਮਾਮਲੇ 'ਚ ਅੱਜ ਇੱਕ ਵੱਡੀ ਗੱਲ ਇਹ ਹੋਈ ਕਿ ਜਿਹੜੇ ਪੁਲਿਸ ਆਫੀਸਰ ਨੇ ਉਹਨਾਂ ਨੂੰ ਵੀ ਇੰਟਰਮ ਬੇਲ ਮਿਲ ਗਈ ਆ, ਅੰਤਰਿਮ ਜ਼ਮਾਨਤ ਉਹਨਾਂ ਨੂੰ ਵੀ ਮਿਲ ਗਈ ਆ, ਕਿਉਂਕਿ ਵੈਸੇ ਪਹਿਲਾਂ ਹੀ ਤੈਅ ਸੀਗਾ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਇਹ ਇੰਟਰਮ ਬੇਲ ਮਿਲ ਗਈ ਆ ਤੇ ਉਹਨਾਂ ਨੂੰ ਵੀ ਮਿਲ ਜਾਣੀ ਆ। ਤੇ ਜਿਹੜੇ 3-4 ਪੁਲਿਸ ਆਫੀਸਰ ਹੈਗੇ ਨੇ ਉਹਨਾਂ ਨੇ ਵੀ ਜ਼ਮਾਨਤ ਹਾਸਲ ਕਰ ਲਈ, ਸੈਣੀ, ਉਮਰਾਨ ਅੰਕਲ, ਚਰਨਜੀਤ ਤੇ ਐਸਐਸਪੀ ਮੇਰੇ ਖਿਆਲ ਦੇ ਨਾਲ, ਤਾਂ 4 ਇਹ ਵੱਡੇ ਆਫੀਸਰ ਨੇ। ਤਾਂ ਹੁਣ ਦੇਖਦੇ ਆ, ਕਿਉਂਕਿ ਹੁਣ ਮੈਚ ਰਹਿ ਗਿਆ ਆਮ ਆਦਮੀ ਪਾਰਟੀ ਬਨਾਮ ਸੁਖਬੀਰ ਸਿੰਘ ਬਾਦਲ। ਦੇਖੋ ਹੁਣ ਕੌਣ ਜਿੱਤਦਾ ਹੈ ਕਿ ਟ੍ਰਾਇਲ ਕਿੰਨਾ ਸਪੀਡੀ ਹੁੰਦਾ ਤੇ ਉਸ ਤੋਂ ਬਾਅਦ ਫੈਸਲਾ ਕੀ ਆਉਂਦਾ ਹੈ ਜੀ। ਕਿਉਂਕਿ ਇੰਟਰਮ ਬੇਲ ਤੋਂ ਬਾਅਦ ਰੈਗੂਲਰ ਬੇਲ ਮਿਲ ਹੀ ਜਾਣੀ ਹੈ ਸੁਖਬੀਰ ਸਿੰਘ ਬਾਦਲ ਨੂੰ, ਅੰਦਰ ਤੇ ਨਹੀਂ ਜਾਣਗੇ। ਜਦ ਅੰਦਰ ਨਹੀਂ ਜਾਣਗੇ ਤਾਂ ਅੱਧੀ ਗੇਮ ਤਾਂ ਜਿੱਤ ਗਏ। ਤੇ ਜੇ ਟ੍ਰਾਇਲ ਇਹ ਮੰਨ ਲਓ ਆਪਣੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਕਰਦੇ ਆ ਤਾਂ ਉਸ ਟ੍ਰਾਇਲ ਦਾ ਨਤੀਜਾ ਕੀ ਨਿਕਲੇਗਾ, ਕਿਉਂਕਿ ਕਾਂਗਰਸ ਤਾਂ ਗੇਮ 'ਚ ਹੁਣ ਬਾਹਰ ਹੋ ਗਈ ਨਾ, ਜਿਹਨੇ ਸਭ ਤੋਂ ਜ਼ਿਆਦਾ ਰਾਜਨੀਤੀ ਕੀਤੀ ਹੈ, ਉਹ ਤਾਂ ਇਸ ਮੁੱਦੇ ਤੇ ਬਾਹਰ ਹੋ ਗਈ ਖੇਡ ਕੇ। ਤਾਂ ਹੁਣ ਇਹ 2 ਧਿਰਾਂ ਰਹਿ ਗਈਆਂ, ਨਫੇ ਨੁਕਸਾਨ ਹੁਣ ਇਹਨਾਂ ਦੇ ਫੈਸਲੇ ਦੇ ਨਾਲ ਆਪੋ ਵਿੱਚ ਜੁੜੇ ਨੇ, ਆਮ ਆਦਮੀ ਪਾਰਟੀ ਬਨਾਮ ਬਾਦਲ ਫੈਮਿਲੀ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਬੱਸਾਂ ਦੇ ਟੈਕਸ ਮਾਫੀ ਮਾਮਲੇ ਦੀ। ਇਸ ਮਾਮਲੇ ਦੇ ਵਿੱਚ ਵੱਡਾ ਮੋੜ ਆਇਆ ਜੀ। ਦੇਖੋ ਇਹਨਾਂ ਨੇ ਕੱਲ ਸਦਨ ਦੇ ਵਿੱਚ ਜਦੋਂ ਮੁੱਦਾ ਉੱਠਿਆ ਸੀਗਾ ਤਾਂ ਉੱਥੇ ਜਵਾਬ ਦਿੱਤਾ ਜਿਹੜੇ ਟਰਾਂਸਪੋਰਟ ਮਿਨਿਸਟਰ ਨੇ ਮਿਸਟਰ ਲਾਲਜੀਤ ਸਿੰਘ ਭੁੱਲਰ। ਤਾਂ ਇਹਨਾਂ ਨੇ ਬੱਸਾਂ ਦੇ ਟੈਕਸ ਬਾਰੇ ਜਿਹੜਾ ਇਹ ਮੁੱਦਾ ਉੱਠਿਆ ਉਹਦੇ ਤੇ ਸਪਸ਼ਟ ਕਿਹਾ ਕਿ ਨਿੱਜੀ ਟਰਾਂਸਪੋਰਟਰਾਂ ਨੂੰ ਨਜਾਇਜ਼ ਤਰੀਕੇ ਨਾਲ ਮਾਫ ਕੀਤੇ ਗਏ ਟੈਕਸ ਦੀ ਵਸੂਲੀ ਹੋਵੇਗੀ ਜੀ। ਤਾਂ ਇਹ ਜਿਹੜਾ ਟੈਕਸ ਸੀਗਾ, ਦੇਖੋ ਗੱਲ ਕੀ ਹੈ ਕਿ ਕਰੋਨਾ ਤੋਂ ਬਾਅਦ ਬਹੁਤ ਸਾਰੀਆਂ ਲੋਕਾਂ ਦੀਆਂ ਮੰਗਾਂ ਸਨ ਕਿ ਬਾਈ ਸਾਨੂੰ ਕੁਛ ਰਹਿਤ ਦਿਓ ਯਾਰ, ਉੱਜੜ ਗਏ ਆ, ਬਰਬਾਦ ਹੋ ਗਏ ਆ, ਇਹ ਸਾਰਾ ਕੁਛ ਏਦਾਂ ਹੋ ਗਿਆ ਅਣਕਿਆਸੇ ਰੂਪ ਦੇ ਵਿੱਚ ਕਿ ਸਮਝ ਹੀ ਕੋਈ ਨਹੀਂ ਲੱਗੀ। ਚਲੋ, ਪਰ ਸਭ ਤੋਂ ਜ਼ਿਆਦਾ ਜੇ ਪ੍ਰਭਾਵਿਤ ਹੋਏ ਤਾਂ ਜਿਨ੍ਹਾਂ ਲੋਕਾਂ ਦੀ ਕਹਿ ਲਓ ਕਿ ਰੋਜੀ ਰੋਟੀ ਪ੍ਰਭਾਵਿਤ ਹੋਈ ਉਹਨਾਂ ਚੋਂ ਟਰਾਂਸਪੋਰਟਰ ਇੱਕ ਸਨ, ਨੋ ਡਾਊਟ। ਪਰ ਇਹਦੇ ਵਿੱਚ ਹੁਣ ਦੇਖੋ ਤੁਸੀਂ ਕਿ
ਇਹਨਾਂ ਨੇ ਟੈਕਸ ਮਾਫ ਕਰ ਲਿਆ, ਟੈਕਸ ਮਾਫ ਕਰ ਦਿੱਤਾ ਗਿਆ। ਪਰ ਰੌਲਾ ਕੀ ਆ, ਮੇਨ ਗੱਲ ਜਿਹੜੀ ਆ, ਹਾਲਾਂਕਿ ਮੈਨੂੰ ਪਤਾ ਨਹੀਂ ਇਹਦੇ ਕੀ ਕਾਰਨ ਰਹੇ ਨੇ, ਕਿਉਂਕਿ ਇਹਨਾਂ ਨੇ ਜ਼ਿਆਦਾ ਕੁਝ ਦੱਸਿਆ ਨਹੀਂ, ਬਸ ਸਿਰਫ ਇਹਨਾਂ ਕਿਹਾ ਕਿ ਬਈ ਜੇ ਕਿਸੇ ਨੂੰ ਫਾਇਦਾ ਪਹੁੰਚਾਉਣ ਵਾਸਤੇ ਟਰਾਂਸਪੋਰਟ ਟੈਕਸ ਮਾਫ ਕੀਤਾ ਗਿਆ ਤਾਂ ਵਸੂਲੀ ਕੀਤੀ ਜਾਏਗੀ। ਠੀਕ ਹੈ ਜੀ, ਇਹ 10 ਕਰੋੜ 69 ਲੱਖ ਫਿਗਰ ਹੈ ਜਿਹੜਾ ਟੈਕਸ ਮਾਫ ਕੀਤਾ ਗਿਆ ਹੈ। ਤਾਂ ਇਹਨਾਂ ਨੇ ਸਿਰਫ ਇਹਨਾਂ ਕਿਹਾ ਕਿ ਜਿਹਨੂੰ ਵੀ ਨਜਾਇਜ਼ ਢੰਗ ਨਾਲ ਫਾਇਦਾ ਦਿੱਤਾ ਗਿਆ, ਤਾਂ ਹੁਣ ਨਜਾਇਜ਼ ਢੰਗ ਨਾਲ ਫਾਇਦਾ ਕਿਹਨੂੰ ਗਿਆ, ਉਹ ਤਾਂ ਚਲੋ ਗਾਂ ਦੀ ਜਾਂਚ ਪੜਤਾਲ ਦਾ ਵਿਸ਼ਾ। ਵੈਸੇ ਇਹ ਤੇ ਬਾਡੀਆਂ ਵਾਲਾ ਮਾਮਲਾ ਵੀ ਚੁੱਕਦੇ ਸਨ, ਰਾਜਾ ਵੜਿੰਗ ਵਾਲਾ, ਉਹਦੇ ਤੇ ਵੀ ਇਹਨਾਂ ਨੇ ਬਹੁਤ ਪੂਛ ਚੁੱਕੀ ਹੋਈ ਸੀਗੀ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ। ਫਿਰ ਬਾਅਦ ਦੇ ਵਿੱਚ ਕਿੱਧਰ ਗਿਆ ਮਾਮਲਾ, ਆਪਾਂ ਨੂੰ ਸਭਨਾਂ ਨੂੰ ਪਤਾ ਹੀ ਹੈ ਨਾ ਕਿੰਨਾ ਰੌਲਾ ਪਿਆ ਸੀਗਾ। ਤਾਂ ਹੁਣ ਟੈਕਸ ਵਾਲਾ ਵੀ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਟੈਕਸ ਵਸੂਲੀ ਕਰਾਂਗੇ। ਦਰਅਸਲ ਕੀ ਹੈ ਕਿ ਉਸ ਟਾਈਮ ਮੈਂ ਵੀ ਇਹ ਮੁੱਦਾ ਚੁੱਕਿਆ ਸੀਗਾ, ਪਰ ਚਲੋ ਕੋਈ ਇੰਨੀ ਜ਼ਿਆਦਾ ਚਰਚਾ ਨਹੀਂ ਹੋਈ। ਦਰਅਸਲ ਸਵਾਲ ਕੀ ਸੀਗਾ, ਨੁਕਤਾ ਕੀ ਸੀਗਾ ਕਿ ਮਨਪ੍ਰੀਤ ਸਿੰਘ ਬਾਦਲ ਸਨ ਖਜ਼ਾਨਾ ਮੰਤਰੀ, ਜਿਨ੍ਹਾਂ ਦੀ ਸਿਫਾਰਿਸ਼ ਤੇ ਸਾਰਾ ਕੁਝ ਹੋਇਆ, ਤੇ ਉਹ ਖੁਦ ਟਰਾਂਸਪੋਰਟਰ ਸਨ ਜੀ। ਮੇਰਾ ਮਸਲਾ ਇਹ ਸੀਗਾ ਉਹਨਾਂ ਦਿਨਾਂ 'ਚ ਕਿ ਇਹ ਕੌਨਫਲਿਕਟ ਆਫ ਇੰਟਰਸਟ ਹੈ ਸਿੱਧੇ ਤੌਰ ਤੇ, ਠੀਕ ਹੈ, ਕਿ ਕੋਈ ਫਾਈਨੈਂਸ ਮਿਨਿਸਟਰ ਨਾਲ ਟਰਾਂਸਪੋਰਟਰ ਹੈ, ਉਹਦੀ ਫਾਈਲ ਤਾਂ ਨਿਕਲ ਹੀ ਜਾਏਗੀ। ਤਾਂ ਇਹਨਾਂ ਨੇ ਇੱਕ ਵਾਰੀ ਟੈਕਸ ਮਾਫ ਕਰਕੇ ਦੂਜੀ ਵਾਰ ਫੇਰ ਜਦ ਫਾਈਲ ਅੰਦਰ ਖਾਤੇ ਭੇਜਣੀ ਸ਼ੁਰੂ ਕੀਤੀ ਜੀ, ਇਹ ਗੱਲਾਂ ਜਿਹੜੀਆਂ ਨੇ ਉਹ ਬਿਲਕੁਲ ਮਤਲਬ ਕਿ ਜਦੋਂ ਕਹਿ ਲਓ ਕਿ ਸ਼ਾਇਦ 21 ਸਨ ਖਤਮ ਹੋਣ ਜਾ ਰਿਹਾ ਸੀਗਾ, ਉਦੋਂ ਦੀਆਂ ਗੱਲਾਂ ਨੇ, ਜਾਂ 20 ਸਨ ਖਤਮ ਹੋਣ ਜਾ ਰਿਹਾ, ਉਦੋਂ ਦੀਆਂ ਗੱਲਾਂ ਨੇ। ਤਾਂ ਉਸ ਵੇਲੇ ਫਿਰ ਸਾਨੂੰ ਵਿੱਚੋਂ ਕਿਸੇ ਨੇ ਦੱਸ ਦਿੱਤਾ ਕਿ ਦੂਜੀ ਵਾਰ ਫੇਰ ਫਾਈਲ ਘੁੰਮ ਰਹੀ ਇਹਨਾਂ ਦੇ ਡਿਪਾਰਟਮੈਂਟ ਚੋਂ। ਤਾਂ ਉਹ ਚਲੋ ਰੌਲਾ ਰੱਪਾ ਪੈ ਗਿਆ, ਫਿਰ ਪੋਸਟਾਂ ਪਾਸਟਾਂ ਪਾਈਆਂ, ਤਾਂ ਉਹਦਾ ਸਿੱਟਾ ਕੀ ਨਿਕਲਿਆ ਕਿ ਦੂਜੀ ਵਾਰ ਫਾਈਲ ਰੁਕ ਗਈ ਸੀਗੀ। ਨਹੀਂ ਤਾਂ ਹਿਸਾਬ ਲਾ ਲਓ ਕਿ ਮਤਲਬ ਕਿ ਹੁਣ ਜਿੱਦਾਂ ਲਾ ਲਓ ਕਿ ਜਿਹੜੀਆਂ ਵਿਚਾਰੀਆਂ ਕਹਿ ਲਓ ਕਿ ਸਕੂਲ ਵੈਨ ਬੱਸਾਂ ਦੇ ਮਾਲਕ ਨੇ, ਉਹਨਾਂ ਦੀਆਂ ਵੀ ਤੇ ਬੱਸਾਂ ਖੜੀਆਂ ਰਹੀਆਂ ਨਾ, ਫਿਰ ਟੈਕਸ ਮਾਫੀ ਦੀ ਲੋੜ ਤੇ ਉਹਨਾਂ ਨੂੰ ਵੀ ਹੈ। ਟਰੱਕ ਖੜੇ ਰਹੇ ਨਾ, ਟਰੱਕਾਂ ਦੇ ਇੰਸ਼ੋਰੈਂਸ ਜਿਹੜੇ ਆ ਉਹ ਲੰਘ ਗਏ, ਫਿਰ ਤੇ ਉਹਨਾਂ ਨੂੰ ਵੀ ਜ਼ਰੂਰਤ ਹੈ ਨਾ। ਪਰ ਬੱਸ ਮਾਲਕਾਂ ਨੂੰ ਹੀ ਕਿਉਂ ਤਾਂ ਜਦੋਂ ਉਹ ਫਿਰ ਦੂਜੀ ਵਾਰੀ ਤਾਂ ਚਲੋ ਰੁਕ ਗਿਆ, ਤਾਂ ਇਹ ਮਾਮਲਾ ਹੁਣ ਪਹਿਲੀ ਵਾਰੀ ਦਾ ਹੈ ਕਿ ਜਿਨ੍ਹਾਂ ਨੂੰ ਫਾਇਦਾ ਪਹੁੰਚਾਇਆ ਗਿਆ, ਜਿਹੜੇ ਮਤਲਬ ਕਿ ਇਸ ਤਰ੍ਹਾਂ ਨਜਾਇਜ਼ ਫਾਇਦਾ ਚੁੱਕਣ ਵਾਲੇ ਨੇ, ਉਹਨਾਂ ਤੋਂ ਵਸੂਲੀ ਕਰਾਂਗੇ। ਹੁਣ ਦੇਖੋ ਇਹਦੇ ਚ ਕਿਹੜੇ ਆਉਂਦੇ ਨੇ ਨਾ, ਕਿਹੜੇ ਮਹਾਰਥੀ ਇਹਦੇ ਚ ਸ਼ਾਮਲ ਹੁੰਦੇ ਆ, ਦੇਖਦੇ ਆ, ਇੰਤਜ਼ਾਰ ਕਰਦੇ ਆ ਜੀ। ਅਗਲੀ ਖਬਰ ਦੀ ਗੱਲ ਕਰੀਏ, ਨਾਭਾ ਜੇਲ੍ਹ ਬ੍ਰੇਕ ਕਾਂਡ ਦੀ ਮਿੰਟ ਜੀ, ਤੇ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਹੈ ਜੀ। ਨਹੀਂ, ਇਹ ਸਾਰੇ ਤਾਂ ਨਹੀਂ ਜੀ, ਇਹਦੇ ਵਿੱਚ ਕਹਿ ਸਕਦੇ ਆਪਾਂ ਕਿ ਬਰੀ ਵੀ ਹੋਏ ਨੇ ਜੀ। ਜਿਹੜਾ ਮਤਲਬ ਕਿ 7 ਸਾਲ ਬਾਅਦ ਇਹ ਫੈਸਲਾ ਆਇਆ, ਅੱਧੀ ਦਰਜਨ ਬਰੀ ਹੋ ਗਏ। ਇਹਦੇ ਚ ਤਕਰੀਬਨ 30 ਜਣੇ ਸਨ ਦੋਸ਼ੀ, ਜਿਹਦੇ ਚ ਕੁਝ ਮਤਲਬ ਕਿ ਜੇਲ੍ਹ ਪ੍ਰਸ਼ਾਸਨ ਦੇ ਹੀ ਅਫਸਰ ਜਿਹੜੇ ਸੀਗੇ ਉਹ ਨਾਮਜ਼ਦ ਕੀਤੇ ਗਏ ਸਨ। ਤਾਂ ਇਹ ਕਹਿ ਲਓ ਕਿ ਸਾਰਿਆਂ ਨੂੰ ਜਿਹੜੀ ਸਜ਼ਾ ਹੋਈ ਹੈ, ਕਿਉਂਕਿ ਬਹੁਤ ਲੰਮੀ ਲਿਸਟ ਹੋ ਜਾਏਗੀ, 22 ਜਣੇ, ਤਾਂ ਇਹਨਾਂ ਨੂੰ 2 ਤੋਂ 10 ਸਾਲ ਵੱਖ-ਵੱਖ ਜਿਹੜੀ ਮਤਲਬ ਕਿ ਭੂਮਿਕਾ ਹੁੰਦੀ ਹੈ ਕੇਸ ਦੀ, ਉਹਦੇ ਮੁਤਾਬਕ ਜਿਸ ਤਰ੍ਹਾਂ ਦੀਆਂ ਧਾਰਾਂ ਲੱਗਦੀਆਂ ਨੇ, ਉਹਨਾਂ ਧਾਰਾਂ ਦੇ ਵਿੱਚ ਜੋ ਮਿਨੀਮਮ ਟੂ ਮੈਕਸਿਮਮ ਸਜ਼ਾ ਹੁੰਦੀ ਆ, ਉਹ ਜੇ ਕੁੱਲ ਓਵਰਆਲ ਤੁਸੀਂ ਦੇਖੋਗੇ 2 ਤੋਂ 10 ਸਾਲ ਜਿਹੜੀ ਆ ਵੱਖ-ਵੱਖ ਦੋਸ਼ੀਆਂ ਨੂੰ ਦਿੱਤੀ ਗਈ ਹੈ। ਜਿਹੜੇ ਬਰੀ ਹੋਏ ਆ, ਨਰੇਸ਼ ਨਰੰਗ, ਜਤਿੰਦਰ, ਮੁਹੰਮਦ ਆਸਿਮ, ਤਜਿੰਦਰ ਸ਼ਰਮਾ, ਰਵਿੰਦਰ, ਵਿੱਕੀ ਸੋਹਤਾ ਤੇ ਰਣਜੀਤ। ਤੇ ਜਿਹੜੇ ਦੋਸ਼ੀ ਸਾਬਤ ਹੋਏ ਆ, ਗੁਰਪ੍ਰੀਤ ਮੰਗੇਵਾਲੀਆ, ਮਨਜੀਤ, ਗੁਰਜੀਤ ਲਾਡਾ, ਜਿਹੜਾ ਅਸਿਸਟੈਂਟ ਸੁਪਰਡੈਂਟ ਸੀਗਾ, ਭੀਮ ਸਿੰਘ, ਜਗਮੀਤ ਸਿੰਘ, ਮਨਜਿੰਦਰ ਸਿੰਘ, ਸੁਲੱਖਣ ਸਿੰਘ, ਗੁਰਪ੍ਰੀਤ ਬੱਬੀ ਖੇੜਾ, ਪਲਵਿੰਦਰ ਪਿੰਦਾ, ਇਹ ਮੇਨ ਸੀਗਾ ਜਿਹੜਾ ਥਾਣੇਦਾਰ ਬਣ ਕੇ ਆਇਆ ਸੀਗਾ, ਬਹੁਤ ਉੱਚਾ ਲੰਬਾ ਕੱਦ ਹੈ ਇਹਦਾ। ਤੇ ਗੁਰਪ੍ਰੀਤ ਸੇਖੋਂ, ਕਿਰਨਪਾਲ ਸੁਖਚੈਨ, ਰਾਜਵਿੰਦਰ, ਕੁਲਵਿੰਦਰ ਢਿਬਰੀ, ਸੁਨੀਲ ਕਾਲੜਾ, ਅਮਨਦੀਪ ਢੋਟੀਆਂ, ਅਮਨ, ਇਹ ਤੇ 2 ਜਿਹੜੇ ਹੋਰ ਸੀ, ਕਿਉਂਕਿ ਉਹਦੇ ਵਿੱਚ ਕੀ ਹੈ ਕਿ 2 ਇਨਕਾਊਂਟਰ ਚ ਵੀ ਮਰ ਗਏ ਸਨ, ਵਿੱਕੀ ਗੌਂਡਰ ਵਰਗੇ। ਤਾਂ ਇਹ ਕੁੱਲ ਮਿਲਾ ਕੇ 30 ਜਣਿਆਂ ਦੀ ਸੁਣਵਾਈ ਹੋਈ ਆ, ਬਹੁਤ ਲੰਬਾ ਕੇਸ ਚੱਲਿਆ। ਇਹ ਨਾਭਾ ਜੇਲ੍ਹ ਬ੍ਰੇਕ ਕਾਂਡ ਉਹ ਹੈ ਜਿਹਨੇ ਦੁਨੀਆ ਹਿਲਾ ਕੇ ਰੱਖ ਦਿੱਤੀ ਸੀਗੀ, ਤਰਥੱਲੀ ਮਚਾ ਦਿੱਤੀ ਸੀ ਕਿ ਜੋ ਮੈਕਸਿਮਮ ਸਿਕਿਉਰਿਟੀ ਜੇਲ੍ਹ ਹੈ ਨਾਭਾ ਦੀ, ਉਹੀ ਬ੍ਰੇਕ ਹੋ ਜਾਣੀ। ਤੇ ਦਿਨ ਦੀਵੀਂ ਐ ਡਿਊਟੀ ਚ ਆ ਕੇ ਗੋਲੀਆਂ ਚਲਾ ਕੇ ਉਥੋਂ ਨਿਕਲੇ ਸਨ। ਤੇ ਵਾਕਿਆ
ਮੈਂ ਕਹਿੰਦਾ ਕਿ ਜੇਲ੍ਹਾਂ ਦੇ ਇਤਿਹਾਸ ਦੀ ਇੱਕ ਅਨੋਖੀ ਘਟਨਾ ਸੀ ਉਸ ਟਾਈਮ ਦੀ। ਜੀ ਤਾਂ ਖੈਰ ਉਹਦੇ ਵਿੱਚ ਕੁਛ ਨੂੰ ਰਗੜਾ ਲੱਗਿਆ, ਕੁਛ ਬਰੀ ਹੋ ਗਏ, ਪਰ ਜਿਹੜੇ ਗੈਂਗਸਟਰ ਅੰਦਰ ਬੈਠੇ ਉਹਨਾਂ ਨੂੰ ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ, ਉਹ ਤੇ ਕੱਟ ਹੀ ਰਹੇ ਨੇ। ਪਰ ਜਿਹੜੇ ਪੁਲਿਸ ਅਫਸਰ ਮਾਂਜੇ ਗਏ ਨੇ, ਉਹਨਾਂ ਦੀ ਅਣਗਹਿਲੀ ਜ਼ਰੂਰ ਸਾਹਮਣੇ ਆਈ ਹੋਏਗੀ। ਪਰ ਜਿਹੜੇ ਲੋਕ ਉਸ ਵੇਲੇ ਕਹਿੰਦੇ ਸਨ ਹੁਕਮਰਾਨ ਧਿਰ ਦੇ ਕਿ ਇਹ ISI ਦੀ ਕਰਤੂਤ ਆ, ਤੇ ਉਹਨਾਂ ਚ ਤੇ ਕੋਈ ਉਹਨਾਂ ਦਾ ਤਾਂ ਕਮਾਂਡਰ ਜਿਹੜਾ ਹੈ ਉਹ ਨਹੀਂ ਸਜ਼ਾ ਯਾਫਤਾ ਬਣਾਇਆ ਗਿਆ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਰਿਸ਼ਵਤ ਕਾਂਡ ਦੀ। ਸ਼ਿਵ ਸੈਨਾ ਆਗੂ ਇਸ ਮਾਮਲੇ ਦੇ ਵਿੱਚ ਭਗੌੜਾ ਹੋ ਗਿਆ ਜੀ। ਹਾਂ ਬਿਲਕੁਲ ਜੀ, ਇਹ ਭਗੌੜਾ ਚੱਲ ਰਿਹਾ ਹੈ। ਮਾਮਲਾ ਕੀ ਹੈ ਕਿ ਦਰਅਸਲ ਜਲੰਧਰ ਦੇ ਵਿੱਚ ਕਿਸੇ ਸੱਜਣ ਨੇ ਜਿਹੜਾ ਮੈਰਿਜ ਪੈਲੇਸ ਹੁੰਦਾ ਇਹ ਬਣਾਇਆ ਸੀਗਾ, ਤੇ ਉਹਨੂੰ ਫਸਾ ਲਿਆ ਗਿਆ ਜੀ। ਮਤਲਬ ਕਿ ਨਕਸ਼ੇ ਵਗੈਰਾ ਦਾ ਚੱਕਰ ਪਾ ਕੇ ਜੋ ਹੁੰਦਾ ਬਹੁਤ ਔਖਾ ਹੁੰਦਾ ਹੈ। ਤਾਂ ਇਹ ਜਿਹੜੇ ਹੁੰਦੇ ਨੇ ਕੁਝ ਆਫੀਸਰ, ਤੁਹਾਨੂੰ ਪਤਾ ਇਹਨਾਂ ਦੇ ਆਪਣੇ ਬੰਦੇ ਹੁੰਦੇ ਆ। ਇੱਕ ਹੁੰਦਾ ਅਸਿਸਟੈਂਟ ਟਾਊਨ ਪਲਾਨਰ, ATP ਕਹਿ ਦਿੰਦੇ ਆ ਜਿਹਨੂੰ, ਤੇ ਇੱਕ ਹੋਰ ਅਫਸਰ, ਇਹ ਦੋ ਜਣੇ ਫੜੇ ਗਏ ਨੇ। ਦਰਅਸਲ ਕੀ ਹੈ ਕਿ ਇਹਨਾਂ ਨੇ ਆਪ ਹੀ ਸ਼ਿਕਾਇਤ ਕਰਵਾ ਦਿੱਤੀ, ਜਿਨ੍ਹਾਂ ਦੇ ਵਿੱਚ ਇਹ ਆਸ਼ੀਸ਼ ਅਰੋੜਾ ਜਿਹੜਾ ਹੈ, ਹਾਂਜੀ, ਇਹ ਆਗੂ, ਇਹ ਵੀ ਸ਼ਿਕਾਇਤ ਕਰਤਾ ਸੀ। ਇਹ ਤਿੰਨ ਜਣਿਆਂ ਤੋਂ ਸ਼ਿਕਾਇਤ ਕਰਵਾ ਦਿੱਤੀ, ਮੁੜ ਕੇ ਆਪ ਹੀ ਉਹਨੂੰ ਸਲਾਹ ਦਿੱਤੀ ਕਿ ਦੇਖ ਗੱਲ ਇਹ ਆ ਕਿ ਬਾਈ ਤੂੰ ਸੈਟਿੰਗ ਕਰ ਲਾ, ਮਾਮਲਾ ਤੇਰਾ ਪੁੱਠਾ ਪੈ ਜਾਣਾ। ਇਹਨਾਂ ਦੇ ਨਾਲ ਜਿਹੜੇ ਇਹ ਪ੍ਰਾਈਵੇਟ ਬੰਦੇ ਆ, ਸ਼ਿਕਾਇਤ ਇਹਨਾਂ ਕੀਤੀ ਆ, ਤੇ ਇਹਨਾਂ ਨਾਲ ਤੂੰ ਬਾਹਰ ਦੀ ਬਾਹਰ ਨਿਬੇੜ ਲਾ, ਤੇਰੀ ਸੈਟਿੰਗ ਹੋ ਜਾਊ। ਪਹਿਲਾਂ 30 ਲੱਖ 20 ਲੱਖ, ਫਿਰ 10 ਲੱਖ ਚ ਸੌਦਾ ਹੋ ਗਿਆ। ਉਸ ਸੱਜਣ ਨੇ, ਜਿਹਨੇ ਉਹ ਮੈਰਿਜ ਪੈਲੇਸ ਬਣਾਇਆ ਸੀਗਾ, ਉਹਨੇ ਸ਼ਿਕਾਇਤ ਦਿੱਤੀ ਵਿਜੀਲੈਂਸ ਨੂੰ, ਕਿਉਂਕਿ ਇਹ ਅਫਸਰਾਂ ਦਾ ਮਾਮਲਾ ਸੀਗਾ। ਉਹਦੇ ਵਿੱਚ ਉਹਨਾਂ ਨੇ ਦੋ ਜੁਬਲੇ ਅਫਸਰ, ਤੇ ਜਿਹੜਾ ਆਸ਼ੀਸ਼ ਅਰੋੜਾ ਹੈ ਉਹ ਜਿਵੇਂ ਕਹਿੰਦੇ ਨੇ ਦਬਦਾ ਕਿੱਥੇ ਆ, ਇਹ ਅੱਜ ਕੱਲ ਲੱਭਦਾ ਕਿੱਥੇ ਆ। ਇਹਨੂੰ ਲੱਭਣ ਦੇ ਪੂਰੇ ਯਤਨ ਕੀਤੇ ਜਾ ਰਹੇ, ਪਰ ਇਹਨਾਂ ਦੀਆਂ ਕਰਤੂਤਾਂ ਦੇਖ ਲਓ ਹੁਣ ਕਿਸ ਤਰ੍ਹਾਂ ਦੀਆਂ। ਉਦਾਂ ਕਹਿਣਗੇ ਕਿ ਭਾਈ ਅਸੀਂ ਇਸ ਦੇਸ਼ ਦੇ ਬੜੇ ਵੱਡੇ ਦੇਸ਼ ਸੇਵਕ ਆ, ਬੜੇ ਅਸੀਂ ਰਾਸ਼ਟਰਵਾਦੀ ਆ। ਕੋਈ ਆਪਣੇ ਆਪ ਤੇ ਗੋਲੀ ਚਲਾ ਲੈਂਦਾ ਗਨਮੈਨਾਂ ਕਰਕੇ, ਕੋਈ ਕੁਛ। ਤੇ ਆ ਤਾਂ ਹੁਣ ਜੱਗੋਂ 13ਵੀਂ ਗੱਲ ਹੈ ਕਿ ਤੁਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਕਰੋਗੇ ਜੀ। ਖੈਰ ਇਹ ਮਾਮਲਾ ਕਾਫੀ ਚਰਚਿਤ ਹੋਇਆ ਪਿਆ ਜਲੰਧਰ ਦੇ ਵਿੱਚ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਮਿੰਟੂ ਜੀ, ਨਵੀਂ ਖੇਡ ਨੀਤੀ ਲਿਆਉਣ ਦੀ ਹੁਣ ਸਰਕਾਰ ਤਿਆਰੀ ਕਰ ਰਹੀ ਹੈ ਜੀ। ਹਾਂਜੀ, ਇਹਨਾਂ ਨੇ ਦੇਖੋ ਪ੍ਰਵੀਨ ਜੀ ਆਉਂਦਿਆਂ ਹੀ ਇੱਕ ਕਾਫੀ ਵੱਡਾ ਇਵੈਂਟ ਜਿਹੜਾ ਆਯੋਜਿਤ ਕੀਤਾ ਸੀਗਾ। ਉਸ ਆਯੋਜਨ ਦੇ ਵਿੱਚ ਕਾਫੀ ਇਹਨਾਂ ਨੇ ਜ਼ੋਰ ਲਾਇਆ ਸੀਗਾ, ਤੁਹਾਨੂੰ ਯਾਦ ਹੋਏਗਾ, ਅਕਤੂਬਰ ਦੇ ਵਿੱਚ। ਤੇ ਚਲੋ ਵਧੀਆ ਗੱਲ ਹੈ, ਖੇਡਾਂ ਵਾਲੇ ਪਾਸੇ ਨੌਜਵਾਨੀ ਨੂੰ ਜੋੜਨਾ, ਇਹ ਤਰੱਦਦ ਕੋਈ ਮਾੜਾ ਨਹੀਂ ਹੈ। ਤਹਈਆ ਜਿਹੜਾ ਤਹਮਲ ਹੋਣਾ ਚਾਹੀਦਾ ਆ। ਪਰ ਖੇਡ ਪਾਲਿਸੀ ਦੇਖੋ 1 ਸਾਲ ਹੋ ਗਿਆ, ਕੁਝ ਚੀਜ਼ਾਂ ਇਹਨਾਂ ਦੀਆਂ ਨਾ ਸਮਝੋ ਬਾਹਰ ਆ। ਜਿੱਦਾਂ ਉਦਯੋਗ ਨੀਤੀ, ਖੇਤੀ ਨੀਤੀ, ਉਹ ਤਾਂ ਚਲੋ ਹੁਣ 31 ਮਾਰਚ ਨੂੰ ਆ ਰਹੀ ਹੈ। ਅੱਜ ਇਹਨਾਂ ਨੇ ਸੁਝਾਅ ਮੰਗ ਲਏ, ਜੇ ਕੋਈ NRI ਦੇਣਾ ਚਾਹਵੇ ਸੁਝਾਅ ਤੇ ਇਹਨਾਂ ਨੂੰ ਦੇ ਸਕਦਾ ਹੈ। ਲਾਈਨਾਂ ਖੋਲੀਆਂ ਹੋਈਆਂ ਨੇ, ਜਿੱਦਾਂ ਤੁਸੀਂ ਲਾਈਨਾਂ ਖੋਲਦੇ ਜੇ। ਤੇ ਇਹ ਹੁਣ ਖੇਡ ਨੀਤੀ ਜਿਹੜੀ ਹੈ, ਹਾਲੇ ਵੀ ਖੇਡ ਨੀਤੀ ਇਹਨਾਂ ਨੇ ਤਿਆਰੀ ਕੀਤੀ ਹੈ। ਮਤਲਬ ਕਿ ਇਹਨੂੰ ਮਨਜ਼ੂਰ ਕਰਨ ਵਾਸਤੇ ਪਹਿਲਾਂ ਖੇਡ ਤੇ ਖਿਡਾਰੀਆਂ ਦੇ ਜਿਹੜੇ ਹੈਗੇ ਨੇ ਚੰਗੇ, ਮਤਲਬ ਕਿ ਨਾਮ, ਉਹਨਾਂ ਨੂੰ ਸ਼ਾਮਲ ਕੀਤਾ ਜਾਏਗਾ। ਫਿਰ ਉਹਨਾਂ ਦੀ ਰਾਏ ਜਿਹੜੀ ਲੈ ਕੇ ਫਿਰ ਉਸ ਤੋਂ ਬਾਅਦ ਮੁਕੰਮਲ ਕਰਕੇ ਲਾਗੂ ਕੀਤਾ ਜਾਏਗਾ। ਤੇ ਕੁਝ ਸਟੇਟਾਂ ਦਾ ਵੀ ਫਿਰ ਤੁਹਾਨੂੰ ਖਾਕਾ ਵੇਖਣਾ ਪਏਗਾ ਨਾ, ਰਿਵਿਊ ਤੇ ਕਰਨਾ ਪੈਂਦਾ, ਨਜ਼ਰਸਾਨੀ ਕਰਨੀ ਪਵੇਗੀ ਕਿ ਜਿੱਦਾਂ ਹੁਣ ਹਰਿਆਣੇ ਦੀ ਖੇਡ ਨੀਤੀ ਜਿਹੜੀ ਹੈ ਉਹ ਇੱਕ ਆਈਡੀਅਲ ਖੇਡ ਨੀਤੀ ਹੈ। ਹਰਿਆਣੇ ਦੀ ਖੇਡ ਨੀਤੀ ਨੂੰ ਬਹੁਤ ਲਾਈਕ ਕੀਤਾ ਜਾਂਦਾ ਇੰਟਰਨੈਸ਼ਨਲੀ। ਜੇ ਤੁਸੀਂ ਦੇਖੋਗੇ ਚਾਈਨਾ ਦੀ ਖੇਡ ਨੀਤੀ, ਉਹ ਇੱਕ ਮਾਡਲ ਹੈ ਪੂਰੀ ਦੁਨੀਆ ਲਈ ਜੀ। ਫਿਰ US ਦੀ ਖੇਡ ਨੀਤੀ ਵੀ ਕੋਈ ਮਾੜੀ ਨਹੀਂ ਹੈ, US ਦੇ ਵਿੱਚੋਂ ਵੀ ਬਹੁਤ ਚੈਂਪੀਅਨ ਨਿਕਲਦੇ ਨੇ, ਐਸੀ ਗੱਲ ਨਹੀਂ ਹੈ। ਤਾਂ ਕਹਿਣ ਦਾ ਮਤਲਬ ਕਿ ਕੁਝ ਦੇਸ਼ ਨੇ ਜਿਹੜੇ, ਜਾਂ ਕੁਝ ਸਟੇਟ ਇੱਥੇ ਹੈ, ਜਿਵੇਂ ਮੈਂ ਹਰਿਆਣੇ ਦਾ ਨਾਮ ਲਿਆ, ਹਰਿਆਣੇ ਦੇ ਵਿੱਚ ਵੀ, ਗੁਜਰਾਤ ਵੀ ਹੁਣ ਖੇਡਾਂ ਵੱਲ, ਸ਼ਾਇਦ ਆਪਾਂ ਕੱਲ ਵੀ ਗੱਲ ਕਰ ਰਹੇ ਸਾਂ, ਤਾਂ ਗੁਜਰਾਤ ਨੂੰ ਵੀ ਖੇਡਾਂ ਦੇ ਵਿੱਚ ਬਹੁਤ ਅੱਗੇ ਤੋਰਿਆ ਜਾ ਰਿਹਾ, ਜਾਂ ਕਹਿ ਲਓ ਵਧਾਇਆ ਜਾ ਰਿਹਾ। ਤਾਂ ਇਹ ਚੀਜ਼ ਹੈ ਕਿ ਸਾਨੂੰ ਵੀ ਹੁਣ ਖੇਡ ਪਾਲਿਸੀ ਜਿਹੜੀ ਤਿਆਰ ਕਰਨੀ ਪਵੇਗੀ, ਉਹ ਇਸ ਤਰ੍ਹਾਂ ਦੀ ਤਿਆਰ ਕਰਨੀ ਪਵੇ ਕਿ ਘੱਟੋ ਘੱਟ 5-10 ਸਾਲ ਚੱਲੇ। ਠੀਕ ਹੈ ਨਾ। ਜਦੋਂ ਤੱਕ ਤੁਸੀਂ ਖੇਡ ਨੀਤੀ ਏਦਾਂ ਦੀ ਨਹੀਂ ਬਣਾਓਗੇ, ਉਹਨੂੰ ਖੇਡ ਨੂੰ ਰੁਜ਼ਗਾਰ ਮੁਖੀ ਨਹੀਂ ਬਣਾਓਗੇ, ਖੇਡਾਂ ਨੂੰ ਰੁਜ਼ਗਾਰ ਮੁਖੀ ਨਹੀਂ ਬਣਾਓਗੇ ਨਾ, ਤਾਂ ਰੁਚੀ ਨਹੀਂ, ਅੱਜ ਕੱਲ ਰੁਜ਼ਗਾਰ ਬਹੁਤ ਵੱਡੇ ਪੱਧਰ ਤੇ ਵੇਖਿਆ ਜਾਂਦਾ ਹੈ। ਤਾਂ ਜਦੋਂ ਤੁਸੀਂ ਆਪਣੀ ਕੋਈ ਵੀ ਨੀਤੀ ਘੜੋ, ਉਹਦੇ ਵਿੱਚ ਰੁਜ਼ਗਾਰ ਨੂੰ ਜੇ ਜਗ੍ਹਾ ਦੇ ਸਕੋ, ਰੁਜ਼ਗਾਰ ਜੋੜ ਦੇਵੋ, ਤੇ ਇੱਕ ਉਹਨੂੰ ਸਕੂਲੀ ਪੱਧਰ ਤੇ ਲੈ ਜਾਵੋ ਜੀ, ਤਾਂ ਮੇਰੇ ਖਿਆਲ ਦੇ ਨਾਲ ਨਤੀਜੇ ਵਧੀਆ ਆ ਸਕਦੇ। ਪਰ ਉਹ ਇਹ ਨਹੀਂ ਹੈ ਕਿ 2 ਸਾਲਾਂ ਨੂੰ ਕੋਈ ਦੂਜੀ ਸਰਕਾਰ ਆ ਜਾਵੇ, ਬਦਲ ਦੇਵੇ,
ਤੀਜੀ ਸਰਕਾਰ ਆ ਜਾਵੇ ਉਹ ਬਦਲ ਦੇਵੇ। ਇੱਕ ਪਾਲਿਸੀ ਤੁਹਾਨੂੰ ਇਦਾਂ ਦੀ ਚਾਹੀਦੀ ਹੈ ਜਿਹੜੀ ਲੌਂਗ ਟਰਮ ਜਾਵੇ, ਕਿਉਂਕਿ ਰਿਜ਼ਲਟ ਚੈਂਪੀਅਨ ਜ਼ਰੂਰ ਰਾਤੋਂ ਰਾਤ ਨਹੀਂ ਬਣਦਾ। ਚੈਂਪੀਅਨ ਰਾਤੋਂ ਰਾਤ ਨਹੀਂ ਬਣਦਾ। ਚੈਂਪੀਅਨ ਬਣਾਉਣ ਵਾਸਤੇ ਬਹੁਤ ਸ਼ਿੱਦਤ ਨਾਲ ਕੰਮ ਕਰਨਾ ਪੈਂਦਾ, ਉਹਦੇ 'ਚ ਇਨਵੈਸਟਮੈਂਟ ਕਰਨੀ ਪੈਂਦੀ ਹੈ। ਇਸ ਕਰਕੇ ਰਿਜ਼ਲਟ ਲੈਣੇ ਆ ਤਾਂ ਤੁਹਾਨੂੰ ਇਸ ਤਰ੍ਹਾਂ ਦੀ ਖੇਡ ਨੀਤੀ ਬਣਾਉਣੀ ਪਵੇਗੀ। ਉਹਦਾ ਮੇਰੇ ਵੱਲੋਂ ਗੁੱਡ ਲੱਕ ਹੈ, ਬਹੁਤ ਵਧੀਆ ਉਦਮ ਹੈ, ਚੰਗੀ ਖੇਡ ਨੀਤੀ ਲਿਆਓ। ਉਹਦੇ 'ਚ ਸਾਬਕਾ ਖਿਡਾਰੀਆਂ ਦੀ ਪੈਨਸ਼ਨ ਵਗੈਰਾ ਅੱਛੀ ਹੋਵੇ, ਉਹਨਾਂ ਦਾ ਫਿਊਚਰ ਵੀ ਸਿਕਿਉਰ ਰਹੇ। ਇਸ ਤੋਂ ਇਲਾਵਾ ਰੋਜ਼ਗਾਰ ਵੀ ਜਿਹੜਾ ਉਹ ਪ੍ਰਮੁਖਤਾ ਦੇ ਨਾਲ ਦਿੱਤਾ ਜਾਣਾ ਚਾਹੀਦਾ, ਤਾਂ ਕਿ ਬੱਚਿਆਂ ਦੀ ਰੁਚੀ ਜਿਹੜੀ ਹੈ ਉਹ ਇਹਦੇ ਵਿੱਚ ਮਾਪੇ ਜਿਹੜੇ ਆ ਉਹ ਲਾ ਦੇਣ। ਜੀ 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 ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਖਾਸ ਖਬਰਾਂ ਨੇ ਜਿਨ੍ਹਾਂ ਦੇ ਵੱਲ ਵਧਾਂਗੇ, ਜਿਨ੍ਹਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਚੱਲਦੇ ਹਾਂ। ਗੱਲ ਕਰਦੇ ਹਾਂ ਖੰਨਾ ਪੁਲਿਸ ਦੀ। ਖੰਨਾ ਦੇ ਡੀਐਸਪੀ ਹਰਸਿਮਰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਗਨਮੈਨ ਤੇਜਿੰਦਰ ਸਿੰਘ ਗਿੱਲ ਨੂੰ ਗ੍ਰਿਫਤਾਰ ਕੀਤਾ ਹੈ। ਉਹ ਲੁਧਿਆਣਾ ਦੇ ਪਿੰਡ ਮਾਂਗੇਵਾਲ ਦਾ ਵਸਨੀਕ ਦੱਸਿਆ ਗਿਆ ਹੈ। ਸੋਸ਼ਲ ਮੀਡੀਆ ਤੇ ਪੁਲਿਸ ਨੇ ਉਸ ਦੀਆਂ ਹਥਿਆਰਾਂ ਦੇ ਨਾਲ ਲੈਸ ਕਈ ਤਸਵੀਰਾਂ ਵੀ ਦਿਖਾਈਆਂ ਨੇ। ਉਹਨਾਂ ਦੱਸਿਆ ਕਿ ਜਦੋਂ ਰਿਕਾਰਡ ਘੋਖਿਆ ਗਿਆ ਤਾਂ ਪਤਾ ਲੱਗਿਆ ਕਿ ਉਸ ਕੋਲ ਬੰਦੂਕ ਦਾ ਲਾਇਸੈਂਸ ਨਹੀਂ ਹੈ ਤੇ ਹੁਣ ਉਹਦੇ ਵਿਰੁੱਧ ਵੀ ਧਾਰਾ 188 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਹ ਅਜਨਾਲਾ ਕਾਂਡ ਦੇ ਵਿੱਚ ਵੀ ਸ਼ਾਮਲ ਸੀ, ਪੁਲਿਸ ਨੇ ਇਹ ਦਾਅਵਾ ਕੀਤਾ। ਉਧਰ ਗੱਲ ਕਰੀਏ ਪੰਜਾਬ ਦੇ ਇੱਕ ਬਜ਼ੁਰਗ ਟਰੱਕ ਡਰਾਈਵਰ ਦਾ ਯੂਪੀ ਦੇ ਵਿੱਚ ਕਤਲ ਹੋ ਗਿਆ ਸੀਗਾ ਤੇ ਹੁਣ ਇਸ ਮਾਮਲੇ ਦੇ ਵਿੱਚ 2 ਜਣੇ ਗ੍ਰਿਫਤਾਰ ਕੀਤੇ ਗਏ ਨੇ। ਇਹਨਾਂ ਨੂੰ ਟਰੱਕ ਦੀ ਜਿਹੜੀ ਲਾਸ਼ ਹੈ ਟਰੱਕ ਡਰਾਈਵਰ ਦੀ, ਇਹ ਟਰੱਕ ਦੇ ਕੈਬਨ ਦੇ ਵਿੱਚੋਂ ਮਿਲੀ ਸੀਗੀ। ਮੁਲਜ਼ਮ ਗ੍ਰਿਫਤਾਰ ਕੀਤੇ ਨੇ 19 ਸਾਲਾ ਰੋਹਿਤ ਕੁਮਾਰ ਤੇ 26 ਸਾਲਾ ਕਮਲ। ਇਹ ਸੀਤਾਪੁਰ ਦੇ ਰਹਿਣ ਵਾਲੇ ਆ। ਪੁੱਛ ਪੜਤਾਲ ਦੇ ਦੌਰਾਨ ਰੋਹਿਤ ਨੇ ਉਹਨਾਂ ਨੂੰ ਦੱਸਿਆ ਕਿ ਟਰੱਕ ਡਰਾਈਵਰ ਹਰਪਿੰਦਰ ਸਿੰਘ, ਜੋ ਕਿ ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਉਹਨੇ ਸ਼ਰਾਬ ਪੀਤੀ ਹੋਈ ਸੀ ਤੇ ਇਹਨਾਂ ਦੇ ਨਾਲ ਉਹਦੀ ਕਿਸੇ ਗੱਲ ਨੂੰ ਲੈ ਕੇ ਕਹਾ-ਸੁਣੀ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਹਰਪਿੰਦਰ ਤੇ ਲੋਹੇ ਦੇ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ। ਹਮਲੇ ਦੇ ਵਿੱਚ ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ ਮੁਲਜ਼ਮਾਂ ਨੇ ਇਹ ਵੀ ਦੱਸਿਆ ਪੁਲਿਸ ਨੂੰ ਕਿ ਸਬੂਤਾਂ ਨੂੰ ਨਸ਼ਟ ਕਰਨ ਦੇ ਲਈ ਉਹ ਟਰੱਕ ਨੂੰ ਸ਼ਹਿਰ ਦੇ ਬਾਹਰੀ ਹਿੱਸੇ ਦੇ ਵਿੱਚ ਭਜਾ ਕੇ ਲੈ ਗਏ। ਇਸ ਦੀ ਚਾਬੀ ਅਤੇ ਕੁਝ ਪੈਸੇ ਲੈ ਕੇ ਭੱਜ ਗਏ ਤੇ ਇਸ ਤੱਕ ਕਿ ਹਥਿਆਰ ਨੂੰ ਇੱਕ ਸੁੰਨਸਾਨ ਜਗ੍ਹਾ ਤੇ ਸੁੱਟ ਦਿੱਤਾ। ਆਈਪੀਸੀ ਦੀਆਂ ਧਾਰਾਵਾਂ 302 ਕਤਲ ਤੇ 201 ਜਿਹਨੂੰ ਸਬੂਤ ਗਾਇਬ ਕਰਨ ਨੂੰ ਕਹਿ ਦਿੰਦੇ ਆਪਾਂ, ਤਾਂ ਉਹਦੇ ਤਹਿਤ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪੁਲਿਸ ਨੂੰ ਹਰਪਿੰਦਰ ਦੀ ਲਾਸ਼ ਉੱਤਰਾਖੰਡ ਨੰਬਰ ਪਲੇਟ ਵਾਲੇ ਟਰੱਕ ਦੇ ਅੰਦਰ ਜਿਹੜੀ ਆ ਉਹ ਮਿਲੀ ਸੀਗੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਰਥਿਕ ਕਮਜ਼ੋਰੀਆਂ ਦੀ। ਲਹਿਰਾ ਗਾਗਾ ਦੇ ਪਿੰਡ ਬਖੋਰਾ ਕਲਾਂ ਦੇ ਵਿੱਚ ਕਰਜ਼ੇ ਤੋਂ ਦੁਖੀ ਪਤੀ ਪਤਨੀ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੇ ਭਰਾ ਸੁਖਦਰਸ਼ਨ ਸਿੰਘ ਪੁੱਤਰ ਕਰਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵੱਡਾ ਭਰਾ ਕਾਲਾ ਸਿੰਘ ਉਰਫ ਰਘਵੀਰ ਸਿੰਘ ਆਪਣੀ ਪਤਨੀ ਸੰਦੀਪ ਕੌਰ ਅਤੇ 2 ਬੱਚਿਆਂ ਗੁਰਪ੍ਰੀਤ ਸਿੰਘ ਤੇ ਰੋਮਾ ਕੌਰ ਅਤੇ ਮਾਤਾ ਦੇ ਨਾਲ ਪਿੰਡ ਬਖੋਰਾ ਕਲਾਂ ਦੇ ਵਿੱਚ ਰਹਿੰਦਾ ਸੀ। ਉਸ ਵੱਲੋਂ ਕਰਜ਼ਾ ਚੁੱਕ ਕੇ ਮਕਾਨ ਲਿਆ ਗਿਆ। ਮਿਹਨਤ ਮਜ਼ਦੂਰੀ ਕਰਨ ਦੇ ਬਾਵਜੂਦ ਉਹ ਕਰਜ਼ਾ ਨਹੀਂ ਉਤਾਰ ਸਕਿਆ। ਇਸ ਕਰਕੇ ਉਹ ਦੋਨੇ ਪਰੇਸ਼ਾਨ ਰਹਿਣ ਲੱਗੇ। ਜਦੋਂ ਆਪਣੇ ਪਰਿਵਾਰ ਦੇ ਨਾਲ ਮਾਤਾ ਨਾਲ ਪਿੰਡ ਲਹਿਲ ਖੁਰਦ ਵਿਖੇ ਵਿਆਹ ਗਏ ਸਨ ਤਾਂ ਰਾਤ ਸਮੇਂ ਉਸ ਦੇ ਭਰਾ ਤੇ ਭਰਜਾਈ ਨੇ ਡੰਗਰਾਂ ਵਾਲੇ ਬਰਾਂਡੇ ਦੇ ਵਿੱਚ ਛੱਤ ਦੇ ਗਾਡਰ ਦੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲਿਆ ਤੇ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਨੇ। ਦੂਜੇ ਪਾਸੇ ਪਿੰਡ ਦੇ ਸਰਪੰਚ ਅਤੇ ਹੋਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਰੀਬ ਪੀੜਤ ਪਰਿਵਾਰ ਦਾ ਕਰਜ਼ਾ ਮਾਫ ਕੀਤਾ ਜਾਵੇ ਅਤੇ ਬੱਚਿਆਂ ਦੇ ਲਈ ਯੋਗ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇ। ਰੁਕ ਕਰੀਏ ਕੁਝ ਕੌਮੀ ਖਬਰਾਂ ਦਾ। ਸਾਲ 2019 ਦੇ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਮੋਦੀ ਗੋਤ ਵਾਲੀ ਟਿੱਪਣੀ ਕਾਰਨ ਦਾਇਰ ਅਪਰਾਧਿਕ ਮਾਣਹਾਨੀ ਦੇ ਕੇਸ ਦੇ ਵਿੱਚ ਸੂਰਤ ਦੀ ਅਦਾਲਤ ਨੇ ਉਹਨਾਂ ਨੂੰ ਦੋਸ਼ੀ ਕਰਾਰ ਦਿੰਦਿਆਂ 2 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ। ਇਸੇ ਦੌਰਾਨ ਰਾਹੁਲ ਨੂੰ ਇਸ ਮਾਮਲੇ ਦੇ ਵਿੱਚ ਜ਼ਮਾਨਤ ਵੀ ਮਿਲ ਗਈ ਹੈ ਤੇ ਅਦਾਲਤ ਨੇ ਸਜ਼ਾ ਤੇ 30 ਦਿਨ ਦੀ ਰੋਕ ਲਗਾ ਦਿੱਤੀ ਹੈ। ਸਜ਼ਾ ਸੁਣਾਏ ਜਾਣ ਸਮੇਂ ਰਾਹੁਲ ਗਾਂਧੀ ਅਦਾਲਤ ਦੇ ਵਿੱਚ ਹਾਜ਼ਰ ਸਨ। ਇਹ ਮਾਮਲਾ ਰਾਹੁਲ ਗਾਂਧੀ ਦੀ ਉਸ ਟਿੱਪਣੀ ਦੇ ਲਈ ਦਰਜ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਥਿਤ ਤੌਰ ਤੇ ਕਿਹਾ ਸੀਗਾ ਕਿ ਸਾਰੇ ਚੋਰਾਂ ਦਾ ਗੋਤ ਮੋਦੀ ਕਿਉਂ ਹੈ। ਭਾਜਪਾ ਨੇਤਾ ਤੇ ਵਿਧਾਇਕ ਅਤੇ ਗੁਜਰਾਤ ਦੇ ਸਾਬਕਾ ਮੰਤਰੀ ਪਰਨੇਸ਼ ਮੋਦੀ ਨੇ ਇਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਇਸ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਨੂੰ 2 ਸਾਲ ਦੀ ਜਿਹੜੀ ਸਜ਼ਾ ਉਹ ਸੁਣਾ ਦਿੱਤੀ ਗਈ ਹੈ। ਪਿਛਲੇ ਦਿਨੀ ਜਿਹੜਾ ਆਪਾਂ ਦੇਖਿਆ ਸੀਗਾ ਕਿ ਕਾਂਗਰਸ ਦੇ ਹੀ ਇੱਕ ਖੇੜਾ ਨੇ, ਪਵਨ ਖੇੜਾ, ਜਿਨ੍ਹਾਂ ਨੂੰ ਏਅਰਪੋਰਟ ਤੋਂ ਜਦੋਂ ਉਹ ਹਵਾਈ ਜਹਾਜ਼ ਦੇ ਵਿੱਚ ਬੈਠੇ ਸਨ, ਉਹਨਾਂ ਨੇ ਕੋਈ ਟਿੱਪਣੀ ਕੀਤੀ ਸੀ, ਹਵਾਈ ਜਹਾਜ਼ ਦੇ ਵਿੱਚੋਂ ਉਤਾਰ ਲਿਆ ਗਿਆ ਸੀ। ਹਾਲਾਂਕਿ ਆਪਾਂ ਉਸ ਦਿਨ ਵੀ ਕਿਹਾ ਸੀਗਾ ਕਿ ਉਹਨਾਂ ਨੇ ਜਿਹੜੀਆਂ ਟਿੱਪਣੀਆਂ ਸੀ ਉਹ ਥੋੜ੍ਹੀਆਂ ਜ਼ਿਆਦਾ ਨਿੱਜੀ ਤੇ ਜ਼ਿਆਦਾ ਹੇਠਲੇ ਦਰਜੇ ਵਾਲੀਆਂ ਸੀਗੀਆਂ। ਉਹਨਾਂ ਟਿੱਪਣੀਆਂ ਤੋਂ ਬਚਣਾ ਚਾਹੀਦਾ ਹੈ। ਪਰ ਸਿਆਸਤ ਦੇ ਵਿੱਚ ਹੁਣ ਇਹ ਚੀਜ਼ਾਂ ਬਚੀਆਂ ਕਿੱਥੇ ਆ? ਨੈਤਿਕਤਾ, ਇਖਲਾਕ, ਸਿਧਾਂਤ, ਇਹ ਚੀਜ਼ਾਂ ਮੰਨਫੀ ਨੇ ਸਿਆਸਤ ਦੇ ਵਿੱਚੋਂ। ਸਿਆਸਤਦਾਨ ਇੱਕ ਦੂਜੇ ਦੀ ਵਿਚਾਰਧਾਰਕ ਤੌਰ ਤੇ ਨਿਖੇਧੀ ਕਰਦੇ ਸੁਣੇ ਸੀ, ਕਿਉਂਕਿ ਅਸਲ ਦੇ ਵਿੱਚ ਵਿਚਾਰਧਾਰਕ ਹੀ ਵਖਰੇਵਾਂ ਨਾ ਪਾਰਟੀਆਂ ਦੇ ਵਿੱਚ। ਨਹੀਂ ਤਾਂ ਇਨਸਾਨ ਤਾਂ ਇੱਕੋ ਦੇਸ਼ ਦੇ ਹੁੰਦੇ ਆ ਤੇ ਨਹੀਂ ਤਾਂ ਉਹ ਇੱਕ ਪਾਰਟੀ ਦੇ ਵਿੱਚ ਹੀ ਰਹੀ ਜਾਣ। ਪਰ ਇਸ ਤਰ੍ਹਾਂ ਨਹੀਂ ਹੁੰਦਾ। ਵਿਚਾਰਧਾਰਕ ਤੌਰ ਤੇ ਪਾਰਟੀ ਦਾ ਕੋਈ ਸਟਾਂਸ ਹੁੰਦਾ, ਕੋਈ ਸਿਧਾਂਤ ਹੁੰਦਾ ਤੇ ਫਿਰ ਬੰਦਾ ਜਿਹੜੀ ਸਿਧਾਂਤ ਨੂੰ ਅਪਣਾਇਆ ਹੁੰਦਾ, ਜਿਹੜੀ ਆਈਡੀਓਲੋਜੀ ਨੂੰ ਉਹ ਮੰਨਦਾ ਹੁੰਦਾ, ਜਿਹੜੇ ਜਿੱਧਰ ਵੱਲ ਉਹ ਝੁਕਾਅ ਹੁੰਦਾ ਤੇ ਉਹ ਉਸ ਪਾਰਟੀ ਦੇ ਵਿੱਚ ਉਹ ਜਾਂਦਾ ਹੈ। ਤਾਂ ਇਸ ਕਰਕੇ ਇਹ ਸਿਧਾਂਤ, ਵਿਚਾਰਧਾਰਕ ਚੀਜ਼ਾਂ ਆਪਾਂ ਦੇਖਿਆ ਕਿ ਭਾਰਤੀ ਸਿਆਸਤ ਦੇ ਵਿੱਚੋਂ ਅੱਜ ਦੀਆਂ ਨਹੀਂ, ਬਹੁਤ ਸਮੇਂ ਦੀਆਂ ਹੀ ਮੰਨਫੀ ਨੇ। ਸੋ ਹੁਣ ਉਸ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਨੂੰ ਜਿਹੜੀ ਹੈ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਪਵਨ ਖੇੜੇ ਨੂੰ
ਉਹ ਏਅਰਪੋਰਟ ਦੇ ਉੱਤੇ ਹਵਾਈ ਜਹਾਜ਼ ਦੀ ਸੀਟ ਤੇ ਬਿਲਕੁਲ ਐਨ ਨਿਸ਼ਚਿੰਤ ਬੈਠਾ ਸੀਗਾ ਤੇ ਉਹਨੂੰ ਉੱਥੋਂ ਵੀ ਏਜੰਸੀਆਂ ਨੇ ਉਤਾਰ ਲਿਆ ਸੀਗਾ ਕਿ ਖੇੜਾ ਸਾਹਿਬ ਜਿਹੜੀ ਉਸ ਦਿਨ ਤੁਸੀਂ ਬਾਈਟ ਦੇ ਕੇ ਆਏ ਹੋ, ਟਿੱਪਣੀ ਕਰਕੇ ਆਏ ਹੋ, ਸਟੇਟਮੈਂਟ ਦੇ ਕੇ ਆਏ ਹੋ, ਉਸ ਬਾਬਤ ਤੁਹਾਡੇ ਤੋਂ ਪੁੱਛ ਪੜਤਾਲ ਕਰਨੀ ਹੈ ਤੇ ਤੁਸੀਂ ਸਾਡੇ ਨਾਲ ਮਾੜਾ ਜਿਹਾ ਸਹਿਯੋਗ ਕਰੋ। ਉਹਨਾਂ ਨੂੰ ਫਿਰ ਉਡਾਣ ਭਰਨ ਨਹੀਂ ਸੀ ਦਿੱਤੀ। ਇਹ ਲੰਘੇ 1.5-2 ਮਹੀਨਿਆਂ ਦੀ ਗੱਲ ਹੀ ਹੈ ਇਹ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਸੂਰਤ ਦੀ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹਨਾਂ ਦਾ ਸਮਰਥਨ ਕੀਤਾ ਤੇ ਕਿਹਾ ਕਿ ਲੋਕ ਸਭਾ ਮੈਂਬਰ ਨੂੰ ਇੰਜ ਮਾਣਹਾਨੀ ਦੇ ਕੇਸ ਦੇ ਵਿੱਚ ਫਸਾਉਣਾ ਸਹੀ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਅਦਾਲਤ ਦਾ ਸਨਮਾਨ ਕਰਦੇ ਨੇ ਪਰ ਉਹ ਫੈਸਲੇ ਦੇ ਨਾਲ ਅਸਹਿਮਤ ਨੇ। ਉਹਨੇ ਇਹ ਵੀ ਦੋਸ਼ ਲਾਇਆ ਕਿ ਭਾਜਪਾ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਮੁਕੱਦਮੇ ਚਲਾ ਕੇ ਫਸਾਉਣ ਦੀ ਸਾਜ਼ਿਸ਼ ਰਚੀ ਹੈ। ਸੋ ਕੇਜਰੀਵਾਲ ਵੀ ਬੋਲੇ ਨੇ ਤੇ ਦੇਸ਼ ਦੇ ਕੁਝ ਹੋਰ ਲੋਕ ਵੀ ਬੋਲੇ ਨੇ। ਜਿਹੜੇ ਜਿਹੜੇ ਲੋਕ ਬੋਲ ਰਹੇ ਨੇ ਅਸਲ ਦੇ ਵਿੱਚ ਇਸ ਵੇਲੇ ਜਿਹੜੀ ਕੇਂਦਰੀ ਏਜੰਸੀਆਂ ਨੇ, ਕੇਂਦਰੀ NIA, CBI ਤੇ ਈਡੀ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਈਡੀ ਨੇ ਘੱਟੋ ਘੱਟ 85% ਜਿਹੜੇ ਵਿਰੋਧੀ ਧਿਰ ਦੇ ਲੀਡਰ ਆ ਉਹਨਾਂ ਤੇ ਕੇਸ ਦਰਜ ਕੀਤੇ ਹੋਏ ਆ ਵੱਖ-ਵੱਖ ਧਾਰਾਵਾਂ ਦੇ ਤਹਿਤ। ਕਿਸੇ ਦੇ ਸਿਰ ਕੋਈ ਕੇਸ ਦੀ ਜਾਂਚ ਚੱਲ ਰਹੀ ਹੈ, ਕਿਸੇ ਦੇ ਨਾਲ ਕਿਸੇ ਹੋਰ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਸੋ ਉਹਨਾਂ ਨੇ ਹੁਣ ਇਹ ਕੇਸ ਦਰਜ ਕੀਤੇ ਨੇ 85% ਵਿਰੋਧੀ ਧਿਰ ਦੇ ਲੀਡਰਾਂ ਦੇ ਵਿਰੁੱਧ। ਸੋ ਹੁਣ ਇਹ ਵੀ ਦੋਸ਼ ਲਾਇਆ ਕੇਜਰੀਵਾਲ ਨੇ ਕਿ ਭਾਜਪਾ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਮੁਕੱਦਮੇ ਚਲਾ ਕੇ ਫਸਾਉਣ ਦੀ ਸਾਜ਼ਿਸ਼ ਰਚੀ ਹੈ। ਹਾਲਾਂਕਿ ਆਪਾਂ ਨੂੰ ਇਹ ਵੀ ਪਤਾ ਹੈ ਕਿ ਜਿਹੜੇ ਵਿਰੋਧੀ ਧਿਰਾਂ ਦੇ ਵਿੱਚ ਸਾਰੇ ਲੋਕ ਬੈਠੇ ਆ ਉਹ ਕੋਈ ਦੁੱਧ ਧੋਤੇ ਨਹੀਂ ਹੈ। ਉਹਨਾਂ ਨੇ ਬਹੁਤ ਵੱਡੇ ਘੁਟਾਲੇ ਕੀਤੇ ਆ, ਬਹੁਤ ਵੱਡੇ ਦੋਸ਼ ਉਹਨਾਂ ਤੇ ਆਰਥਿਕ ਘਪਲਿਆਂ ਦੇ ਲੱਗਦੇ ਨੇ ਜਾਂ ਹੋਰ। ਪਰ ਅਸਲ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਕਾਂਗਰਸ ਦੇ ਭਾਜਪਾ ਦੇ ਇੱਕ ਬਹੁਤ ਵੱਡੇ ਲੀਡਰ ਦੇ ਮੁੰਡੇ ਦੇ ਘਰੋਂ 40 ਕਰੋੜ ਰੁਪਇਆ ਮਿਲਿਆ ਸੀਗਾ ਪਰ ਏਜੰਸੀ ਉੱਥੇ ਨਹੀਂ ਗਈ। ਉੱਥੇ ਕੋਈ ਜਾਂਚ ਨਹੀਂ ਹੋਈ, ਕੋਈ ਈਡੀ ਨਹੀਂ ਉੱਥੇ ਪਹੁੰਚੀ। ਪਰ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਕੁਝ ਲੱਖਾਂ ਦੇ ਮਾਮਲਿਆਂ ਦੇ ਵਿੱਚ ਹੀ ਈਡੀ ਨੂੰ ਜਿਹੜੀ ਜਾਂਚ ਆ ਉਹ ਫੜਾ ਦਿੱਤੀ ਜਾਂਦੀ ਹੈ। ਹੁਣ ਵੀ ਈਡੀ ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਹੈ ਤੇ ਇਹ ਅੱਜ ਦਾ ਨਹੀਂ ਹੈ। ਜੇ ਆਪਾਂ ਕਹੀਏ ਇਹ ਅੱਜ ਦਾ ਹੋ ਰਿਹਾ, ਅਸਲ ਦੇ ਵਿੱਚ CBI ਨੂੰ 2013-14 ਦੇ ਸਮਿਆਂ ਦੇ ਵਿੱਚ ਹੀ ਪਿੰਜਰੇ ਦਾ ਤੋਤਾ ਕਿਹਾ ਸੀ ਔਰ ਕਿਸੇ ਆਮ ਇਨਸਾਨ ਨੇ ਨਹੀਂ ਕਿਹਾ ਸੀਗਾ, ਸੁਪਰੀਮ ਕੋਰਟ ਨੇ ਕਿਹਾ ਸੀਗਾ। ਸੋ ਏਜੰਸੀਆਂ ਦੀ ਦੁਰਵਰਤੋਂ ਇਹ ਨਵੀਂ ਨਹੀਂ ਹੈ। ਪਰ ਹਾਂ, ਇਹ ਜ਼ਰੂਰ ਹੈ ਕਿ ਹੁਣ ਉਹਨਾਂ ਦੇ ਕੰਮ-ਕਾਰ ਕਰਨ ਦਾ ਤਰੀਕਾ ਜਾਂ ਉਹਨਾਂ ਦਾ ਕੰਮ-ਕਾਰ ਕਰਨ ਦਾ ਦਾਇਰਾ ਵੱਧ ਗਿਆ, ਅਖਤਿਆਰ ਵਧਾ ਦਿੱਤੇ ਗਏ ਨੇ ਤੇ ਉਹ ਜ਼ਿਆਦਾ ਸਰਗਰਮ ਨਜ਼ਰ ਆਉਂਦੀਆਂ ਨੇ। ਉਧਰ ਭਾਜਪਾ ਨੇ ਵੀ ਆਪਣਾ ਬਚਾਅ ਕੀਤਾ ਹੈ। ਭਾਜਪਾ ਨੇ ਕਿਹਾ ਕਿ ਕਾਂਗਰਸ ਕੀ ਚਾਹੁੰਦੀ ਹੈ ਕਿ ਰਾਹੁਲ ਗਾਂਧੀ ਨੂੰ ਲੋਕਾਂ ਨੂੰ ਗਾਲਾਂ ਕੱਢਣ ਦੀ ਪੂਰੀ ਆਜ਼ਾਦੀ ਹੋਵੇ, ਦੇਸ਼ ਦੇ ਵਿੱਚ ਕਾਨੂੰਨ ਦਾ ਰਾਜ ਹੈ ਤੇ ਜਾਰੀ ਰਹੇਗਾ। ਰਾਹੁਲ ਦਾ ਦਾਅਵਾ ਹੈ ਕਿ ਉਹ ਸੱਚਾਈ, ਅਹਿੰਸਾ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਕਿ ਇਹਦਾ ਮਤਲਬ ਜਾਤ ਦਾ ਹਵਾਲਾ ਦੇ ਕੇ ਲੋਕਾਂ ਦਾ ਤੁਸੀਂ ਅਪਮਾਨ ਕਰੀ ਜਾਓਗੇ। ਜੇਕਰ ਰਾਹੁਲ ਗਾਂਧੀ ਲੋਕਾਂ ਦੇ ਨਾਲ ਬਦਸਲੂਕੀ ਕਰਦੇ ਆ ਤਾਂ ਕਾਨੂੰਨ ਆਪਣਾ ਕੰਮ ਕਰੇਗਾ। ਉਹਨਾਂ ਨੇ ਕਿਹਾ ਕਿ ਸਾਰੇ ਮੋਦੀ ਗੋਤ ਵਾਲਿਆਂ ਨੂੰ ਚੋਰ ਕਹਿਣਾ ਸਪਸ਼ਟ ਤੌਰ ਤੇ ਅਪਮਾਨਜਨਕ ਹੈ। ਸੋ ਇਸ ਪੂਰੇ ਜੋ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਹੋਈ ਹੈ ਤਾਂ ਉਸ ਪੂਰੇ ਮਾਮਲੇ ਤੋਂ ਬਾਅਦ ਹੁਣ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੀਆਂ ਟਿੱਪਣੀਆਂ ਨੇ, ਭਾਜਪਾ ਦਾ ਆਪਣਾ ਸਟਾਂਸ ਆ, ਉਹਨਾਂ ਦਾ ਆਪਣਾ ਇੱਕ ਜਿਹੜਾ ਕਹਿ ਲਈਏ ਕਿ ਸਟੈਂਡ ਹੈ ਜਾਂ ਇਹ ਕਹਿ ਲਈਏ ਕਿ ਆਪਣਾ ਇੱਕ ਐਕਸਕਿਊਜ਼ ਆਪਣੀ ਇੱਕ ਸਟੇਟਮੈਂਟ ਹੈ। ਅਰਵਿੰਦ ਕੇਜਰੀਵਾਲ ਕਹਿ ਚੁੱਕੇ ਨੇ ਕਿ ਇਸ ਤਰ੍ਹਾਂ ਕਰਨਾ ਗਲਤ ਹੈ ਪਰ ਅਸੀਂ ਅਦਾਲਤ ਦੇ ਨਾਲ ਇਸ ਫੈਸਲੇ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਸਹਿਮਤ ਨੇ ਤੇ ਕਾਂਗਰਸ ਨੇ ਵਿਕਟਮ ਕਾਰਡ ਜਿਹੜਾ ਉਹ ਖੇਡਿਆ ਕਿ ਇਸ ਤਰ੍ਹਾਂ ਜਿਹੜੀ ਸੱਚ ਦੀ ਆਵਾਜ਼ ਹੈ ਉਹ ਦਬਾਈ ਨਹੀਂ ਜਾ ਸਕਦੀ। ਤੇ ਜਾਂਦੇ ਜਾਂਦੇ ਗੱਲ ਕਰੀਏ ਪੰਜਾਬ ਦੀ ਕਿਸਾਨੀ ਦੀ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਤੇਜ਼ ਮੀਂਹ ਪੈਣ ਦੇ ਨਾਲ-ਨਾਲ ਗੜੇ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ। ਇਸ ਦੇ ਨਾਲ ਹੀ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਚੁੱਕੀਆਂ ਨੇ। ਮੌਸਮ ਵਿਭਾਗ ਦੇ ਮੁਤਾਬਕ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ। ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਕਿ ਪੱਛਮੀ ਵਿਗਾੜ ਦੇ ਚੱਲਦਿਆਂ ਮਾਲਵਾ ਇਲਾਕੇ ਦੇ ਵਿੱਚ ਤੇਜ਼ ਮੀਂਹ ਤੇ ਗੜੇ ਪੈਣ ਦੀ ਪੇਸ਼ੀਨਗੋਈ ਕੀਤੀ ਜਦਕਿ ਮਾਝਾ ਤੇ ਦੁਆਬਾ ਦੇ ਕਈ ਇਲਾਕਿਆਂ ਦੇ ਵਿੱਚ ਹਲਕਾ ਮੀਂਹ ਪੈ ਸਕਦਾ ਹੈ। ਸੋ ਹੁਣ ਵੀ ਇਹ ਗੱਲ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਦੇ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਕਿ ਪੰਜਾਬ ਦੇ ਵਿੱਚ ਕਈ ਥਾਈਂ ਭਾਰੀ ਮੀਂਹ, ਗੜੇ ਪੈਣ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਅਚਾਨਕ ਤਬਦੀਲੀ ਦੀ ਜਾਣਕਾਰੀ ਮਿਲਦਿਆਂ ਹੀ ਕਿਸਾਨਾਂ ਦੇ ਫਿਕਰਾਂ ਦੇ ਵਿੱਚ ਵਾਧਾ ਹੋ ਗਿਆ। ਇਸ ਤੋਂ ਪਹਿਲਾਂ ਵੀ 3-4 ਦਿਨ ਰੁਕ-ਰੁਕ ਕੇ ਪਏ ਮੀਂਹ ਕਰਕੇ ਪਟਿਆਲਾ, ਮੋਗਾ ਤੇ ਕਈ ਹੋਰਨਾਂ ਇਲਾਕਿਆਂ ਦੇ ਵਿੱਚ ਗੜੇਮਾਰੀ ਕਰਕੇ ਖੜੀ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ। ਦੁਬਾਰਾ ਮੀਂਹ ਪੈਣ ਦੇ ਨਾਲ ਫਸਲਾਂ ਦਾ ਹੋਰ ਨੁਕਸਾਨ ਹੋ ਸਕਦਾ ਹੈ। ਕਿਸਾਨਾਂ ਦਾ ਕਹਿਣਾ ਇਹ ਹੈ ਕਿ ਪਿਛਲੇ ਦਿਨੀਂ ਮੀਂਹ ਪੈਣ ਕਰਕੇ ਤੇ ਉਸ ਤੋਂ ਬਾਅਦ ਤੇਜ਼ ਹਵਾ ਚੱਲਣ ਕਰਕੇ ਕਣਕ ਦੀ ਜਿਹੜੀ ਫਸਲ ਪੱਕਣ ਤੇ ਤਿਆਰ ਹੈ ਉਹ ਖੇਤਾਂ ਦੇ ਵਿੱਚ ਵਿਛ ਗਈ ਹੈ। ਸੋ ਇਹਦੇ ਨਾਲ ਕਣਕ ਦੀ ਜਿਹੜੀ ਕੁਆਲਿਟੀ ਹੈ ਉਹਦੇ ਤੇ ਵੀ ਫਰਕ ਪੈਣਾ। ਬੇਮੌਸਮੇ ਮੀਂਹ ਦੇ ਨਾਲ ਝਾੜ ਵੀ ਘਟੇਗਾ
ਤੇ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਵਿਗੜ ਰਹੇ ਮੌਸਮ ਨੂੰ ਵੇਖਦਿਆਂ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ। ਪਰ ਐਡਵਾਈਜ਼ਰੀ ਜਾਰੀ ਨੇ ਕੁਛ ਜਿਹੜਾ ਉਹ ਰਾਹਤ ਕਿਸਾਨਾਂ ਨੂੰ ਨਹੀਂ ਦੇਣੀ। ਆਪਾਂ ਦੇਖਿਆ ਕਣਕ ਦੀ ਫਸਲ ਦਾ ਹੀ ਬਹੁਤ ਨੁਕਸਾਨ ਹੋਇਆ, ਤੇ ਜਿਹੜੇ ਕਿਸਾਨ ਸਬਜ਼ੀਆਂ ਦੀ ਜਾਂ ਹੋਰ ਜਿਹੜੀਆਂ ਫਲਾਂ ਦੀ ਕਾਸ਼ਤ ਕਰਦੇ ਆ, ਮੌਸਮੀ ਤਬਦੀਲੀਆਂ ਕਰਕੇ ਜਿਹੜੀਆਂ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਆਰਥਿਕ ਤੌਰ ਤੇ। ਸੋ ਹੁਣ ਕਣਕ ਦੀ ਫਸਲ ਪੱਕਣ ਦੇ ਤਿਆਰ ਆ। ਆਪਾਂ ਨੂੰ ਪਤਾ ਮਾਰਚ ਦੇ ਦਿਨ ਚੱਲ ਰਹੇ ਨੇ, ਅਪ੍ਰੈਲ 12-13 ਨੂੰ ਤਾਂ ਵਾਢੀ ਸ਼ੁਰੂ ਹੋ ਜਾਂਦੀ ਹੈ। ਪਰ ਇਸ ਵੇਲੇ ਜਿਹੜਾ ਮੀਂਹ ਨੇ ਇਹ ਰੁੱਖ ਕਰ ਲਿਆ, ਤਾਂ ਉਹਦੇ ਨਾਲ ਕਿਸਾਨਾਂ ਦੀਆਂ ਚਿੰਤਾਵਾਂ, ਤੌਖਲੇ ਜਿਹੜੇ ਆ ਉਹ ਹੋਰ ਵੱਧ ਗਏ ਨੇ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦਾ ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਅੱਜ ਵੀਰਵਾਰ ਆ, ਤੇ ਅੱਜ ਗੱਲਬਾਤ ਕੀਤੀ ਜਾਵੇਗੀ ਅਪਡੇਟ ਟਰੱਕਿੰਗ ਦੇ ਬਾਰੇ। ਤੁਹਾਡਾ ਕੋਈ ਵੀ ਸਵਾਲ ਹੈ, ਕੋਈ ਤੁਸੀਂ ਸਵਾਲ ਪੁੱਛਣਾ ਹੈ ਜਾਂ ਕੋਈ ਰਾਏ ਦੇਣੀ ਹੈ, ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਰਾਏ ਰੱਖਣੀ ਹੈ, ਤਾਂ ਸਟੂਡੀਓ ਦਾ ਨੰਬਰ ਹੈ 408-272-5200। ਤੇ ਇਹਦੇ ਨਾਲ ਵਿਸ਼ਵ ਭਰ ਦੇ ਵਿੱਚ ਪੰਜਾਬ ਦੇ ਵਿੱਚ ਜੋ ਹੋ ਰਿਹਾ ਉਹਦੇ ਵਿੱਚ ਕੀ ਵਾਪਰ ਰਿਹਾ, ਕਿੱਥੇ ਕੀ ਘਟਨਾਵਾਂ ਵਾਪਰੀਆਂ ਨੇ, ਕੀ ਅਹਿਮ ਘਟਨਾਵਾਂ ਜਾਂ ਕੌਮਾਂਤਰੀ ਪੱਧਰ ਤੇ ਇਸ ਮਾਮਲੇ ਦੇ ਵਿੱਚ ਕੀ ਅਪਡੇਟਸ ਨੇ, ਇਹ ਤੁਹਾਡੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।